ਕੋਈ ਗੱਲ ਨਹੀਂ। ਮੈਂ ਕਿਹਾ ਤੇਰੇ ਬੰਦਿਆਂ ਨੇ ਸੱਟ ਨਹੀਂ ਖਾਣੀ, ਮੈਂ ਮਾਲ ਨਹੀਂ ਵਧਾ ਦੇਣਾ ਕੋਲ, ਮੈਂ ਸੱਜੀ ਬੋਰੀ ਚੁਕਾਉਣੀ ਆ ਤੁਹਾਡੇ ਕੋਲ। ਹਾਂ ਮੈਂ ਇੱਕ ਮਿੰਟ ਹੀ ਅੱਖ ਚਮਕੀ ਤਾਂ ਅੰਖ ਲਾ ਦਿੱਤੀ। ਵਾਹ ਵਾਹ 2.5 ਮਣ 100 ਕਿਲੋ ਦੀ ਬੋਰੀ ਜਿਹੜੀ ਆ ਕੱਲੇ ਤੋਲੇ ਨਹੀਂ ਸੁੱਟੀ ਜਾਣੀ, ਕੱਲੇ ਤੋਲੇ ਨਹੀਂ ਸੁੱਟੀ ਜਾਣੀ। ਹੁਣ ਵੀ ਤੁਹਾਡੀ ਦੁਆ ਚਾਹੀਦੀ ਆ, ਮੇਰਾ ਹਕਾਰ ਨਹੀਂ। ਹੁਣ ਵੀ ਜਿਹੜਾ ਨਾ ਇੱਥੇ ਇੱਕ ਸ਼ਰਤ ਲੱਗ ਗਈ ਸਾਡੀ, ਇਹਨਾਂ ਦਾ ਪਲੌੜਾ ਇੱਥੇ ਆ ਤੇ ਮੈਂ ਉੱਥੇ ਬੈਠਾ ਵਾਂ। ਮੈਨੂੰ ਕਹਿ ਲੱਗਾ ਵੇ 5-5 ਹਜ਼ਾਰ ਦੀ ਲੱਗੀ। ਮੈਂ ਕਿਹਾ ਕਿਵੇਂ ਲੱਗੀ ਬਈ? ਉਹਨੇ ਸਾਰੇ ਕੋਲ ਅਸਕਰ ਵੀ ਸਾਰੇ ਕਹਿੰਦਾ ਤੂੰ 50 ਗਲ ਦਾ ਤੋੜਾ ਜ਼ਮੀਨ ਤੋਂ ਚੁੱਕ ਲੈ, ਤੈਨੂੰ 5000 ਰੁਪਇਆ ਨਾਮ। ਮੈਂ ਕਿਹਾ ਯਾਰ ਮੈਂ ਹੁਣ ਬੁੱਢਾ ਬੰਦਾ, ਮੇਰੇ ਤੋਂ ਨਹੀਂ ਚਕੇਣਾ। 70 ਸਾਲ ਦੇ ਨੇੜੇ ਆ। ਹਾਂ ਮੈਂ ਕਿਹਾ ਹੁਣ ਨਹੀਂ ਚਕੇਣਾ। ਦਿਲ ਮੇਰੇ ਚ ਆ ਗਿਆ ਸੀ ਤੋੜਾ 50 ਗਲ ਦਾ, ਕਿਹੜੀ ਗੱਲ। ਹੁਣ ਵੀ ਕੋਈ ਇੱਥੇ ਪਿਆ ਵਾ ਪੌਣੀ ਚੁੱਕ ਕੇ, ਕੋਈ ਟੈਨਸ਼ਨ ਨਹੀਂ ਆਪਾਂ। ਉਹ ਮੈਂ ਗਿਆ ਜੇ ਉੱਥੇ ਕਣਕ ਪਈ ਆ, ਜੋ ਉੱਥੇ ਉਹਨੇ ਤੋੜਾ ਚੁੱਕਿਆ 50 ਦਾ ਥੱਲੇ ਰੱਖ ਦਿੱਤਾ। ਮੈਨੂੰ ਜਿਹੜਾ ਛੱਡਣੋਂ ਅੰਦਾਜ਼ਾ ਆ ਵੀ ਸਾਲ ਹੋ ਗਿਆ। ਜਿਹੜਾ ਸਾਲ ਹੋ ਗਿਆ। ਸਾਲ ਹੋ ਗਿਆ। ਤੇ ਕਿਹੜੀ ਸ਼ਾਵਾਂ ਲੈ ਕੇ ਜਾਂਦੇ ਰਹੇ ਆ ਰੇੜੇ ਤੇ? ਰੇੜੇ ਤੇ ਜੀ ਹਰ ਜਿਸ ਜਾਂਦਾ ਰਿਹਾ ਮੈਂ। ਮੱਕੀ ਵੀ ਜਾਂਦਾ ਰਿਹਾ ਵਾ, ਚਰੀ ਵੀ ਜਾਂਦਾ ਰਿਹਾ, ਤਿਲ ਵੀ ਜਾਂਦਾ ਰਿਹਾ, ਤੇ ਬਾਜਰਾ ਵੀ ਜਾਂਦਾ ਰਿਹਾ ਵਾ। ਮੈਂ ਹਰ ਜਿਸਮ ਜਾਂਦਾ ਰਿਹਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम, सत श्री अकाल जी। किदा जी सारे वीर? उम्मीद करदा कि तुसीं सारे वधिया होवोगे। मालक सारा रियां दे उत्ते अपनी रहमत करे जी, चढ़दी कला दे विच रहो सारे वीर भरा। मैं जी तुहाडा अपना वीर राणा खालिद मकबूल ते मेरे नाल जनाब राणा असलम खान वकार साहब जी ते हाज़र तुहाडी खिदमत दे विच एक नवीं वीडियो दे नाल। ते जी आयां नूं कहने आ जी सारे वीरां नूं। अज असीं इस वेले खड़ोते हां मेरा साडा जिहड़ा मेन बाजार है ना, गबला बाजार। पहले भी थोड़ा एक दिन दिखाया सीगा ते इत्थे चौधरियां दी चक्की हैगी आ साडे इत्थे, कैम दी चक्की, आटा चक्की। हाँ जी, वो भी ले लेंगे जी। ते मैं असीं कढाणी सी राणा साहब तिलां दा तेल। मैं कहा जो तिलां दा तेल कढाणा ही आ, फिर ये भी दस्सिया जावे भी तिलां दा तेल जिहड़ा आ किवें निकलदा, ਇਹਦਾ ਕੀ ਹਿਸਾਬ ਕਿਤਾਬ ਆ। ਹਾਂ ਮਸ਼ੀਨ ਕਿੱਦਾਂ ਦੀ ਹੁੰਦੀ, ਮਸ਼ੀਨ ਕਿੱਦਾਂ ਦੀ ਆ, ਦੇਖੀ ਤਾਂ ਹੋਰ ਵੀਰਾਂ ਨੇ ਵੀ ਆਉਣੀ ਆ। ਤੇ ਤਿਲਾਂ ਦਾ ਤੇਲ ਜਿਹੜਾ ਆ ਇਹ ਨਿਕਲਦਾ ਕਿੰਨਾ, ਸਰੋਂ ਦਾ ਤਕਰੀਬਨ ਜਿਹੜਾ ਆ ਉਹ ਵੀ ਦੱਸਾਂਗੇ। ਤੇ ਇਹ ਵੀ ਤੇ ਕਹਿੰਦੇ ਆ ਵੀ ਤਿਲਾਂ ਦਾ ਤੇਲ ਪਹਿਲਾਂ ਤਾਂ ਬਹੁਤ ਸਾਰਾ ਨਾ ਨਿਕਲਦਾ ਹੁੰਦਾ ਸੀ, ਹੁਣ ਕਹਿੰਦੇ ਥੋੜਾ ਨਿਕਲਣ ਲੱਗ ਗਿਆ, ਪਤਾ ਨਹੀਂ ਤਿਲਾਂ ਦੇ ਵਿੱਚ ਵਾਲਾ। ਪਰ ਅੱਖਾਂ ਦੇ ਸਾਹਮਣੇ ਨਾ ਹੁਣ ਸਾਰਾ ਕੱਟਾ ਚੱਠਾ ਜਿਹੜਾ ਨਾ ਉਹ ਖੋਲ ਕੇ ਦੱਸਦੇ ਆ। ਤੇ ਸਾਡੇ ਨਾਲ ਜਨਾਬ ਕਿੱਧਰ ਗਿਆ ਜਨਾਬ ਚੌਧਰੀ ਇਸ਼ਤਿਆਕ ਜੱਟ ਸਾਹਿਬ, ਜੇ ਤੁਹਾਡੀ ਗੱਲ ਕਰਾਵਾਂਗੇ ਜੀ ਚੌਧਰੀ ਇਸ਼ਤਿਆਕ ਸਾਹਿਬ ਦੇ ਨਾਲ ਵੀ। ਤੇ ਤੁਹਾਡੀ ਨਾਲ ਗੱਲ ਅਸਗਰ ਸਾਹਿਬ ਹੈ ਤੇ ਮਲਕ ਅਸਗਰ ਬੱਟੂ, ਉਹਨਾਂ ਨਾਲ ਵੀ ਗੱਲ ਕਰਾਵਾਂਗੇ। ਆ ਇੱਕ ਸਾਡਾ ਵੀਰ ਹੋਰ ਜਿਹੜਾ ਇੱਥੇ, ਕੀ ਨਾਮ ਵੀਰ ਤੇਰਾ? ਸ਼ਾਨ। ਕੱਲਾ ਸ਼ਾਨ ਆ, ਕੋਈ ਨਿਸ਼ਾਨ ਆ, ਕੋਈ ਗੱਲਬਾਤ? ਕੱਲਾ ਸ਼ਾਨ ਆ ਜੀ, ਨਾਮ ਅੱਲਾ ਦੀ ਸ਼ਾਨ ਆ ਜੀ, ਰੱਬ ਦੀ ਸ਼ਾਨ ਆ। ਤੇ ਜਨਾਬ ਸਾਡੇ ਜਨਾਬ ਬਜ਼ੁਰਗ ਬਾਬਾ ਲਾਲ ਖਾਲਦ ਜੀ, ਬੜੇ ਅੱਲਾ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਜ਼ਿੰਦਗੀ ਦੇਵੇ ਜੀ। ਬੜਾ ਲੰਮਾ ਚੌੜਾ ਇਹਨਾਂ ਦੇ ਨਾਲ ਜਨਾਬ ਸਾਡਾ ਸੰਗ ਆਇਆ, ਸਾਡਾ ਵਟਕਿਆਂ ਦਾ ਸੰਗ ਆਇਆ। ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ। ਇਹ ਪੂਰਾ ਅਹਿਦ ਆ ਜੀ, ਇਹ ਪੂਰਾ ਅਹਿਦ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ। ਤੇ ਆ ਲੈਂਦਾ ਜੀ, ਉਹਨੂੰ ਬੁਲਾਉਂਦੇ ਆ ਇਸ਼ਤਿਆਕ ਭਾਈ। ਲਓ ਜੀ, ਇਸ਼ਤਿਆਕ ਭਾਈ ਤਾਂ ਮਸਰੂਫ ਆ ਬੜੇ। ਤੇ ਸਾਡੇ ਨਾਲ ਇਸ ਟਾਈਮ ਜਨਾਬ ਜੀ ਮਲਕ ਅਸਗਰ ਸਾਹਿਬ ਆ, ਜਿਹੜੇ ਸਾਰਾ ਕਰਤਾ ਧਰਤਾ ਇੱਥੇ ਜਿਹੜਾ ਇਹਨੂੰ ਅਸੀਂ ਕਹਿ ਸਕਦੇ ਆ, ਯੂਨਿਟ ਹੀ ਹੈ ਜੀ ਇੱਕ। ਤੇ ਜੇ ਇਹਨਾਂ ਕੋਲ ਅਸੀਂ ਆ ਜਿਹੜਾ ਪਹਿਲਾਂ ਤਾਂ ਖੈਰ ਇਹਨੂੰ ਕੋਲੂ ਕਹਿੰਦੇ ਹੁੰਦੇ ਸੀਗੇ, ਹੁਣ ਇਹਨੂੰ ਮਸ਼ੀਨ ਹੀ ਕਵਾਂਗੇ, ਕੋਲੂ ਤਾਂ ਨਹੀਂ, ਸਪੈਲਰ ਹੋ ਗਿਆ ਜੀ, ਨਾਮ ਬਦਲ ਗਿਆ, ਅੰਗਰੇਜ਼ ਹੋ ਗਿਆ। ਅੰਗਰੇਜ਼ ਹੋ ਗਿਆ, ਇਹ ਅੰਗਰੇਜ਼ ਹੋ ਗਿਆ ਜੀ ਹੁਣ। ਪਹਿਲਾਂ ਤਾਂ ਢੱਗੇ ਵਾਲਾ ਕੋਲੂ ਕਹਿੰਦੇ ਹੁੰਦੇ ਸੀਗੇ ਜੀ। ਤੇ ਇਹਦੇ ਬਾਰੇ ਚ ਵੀ ਗੱਲਬਾਤ ਕਰਦੇ ਆ। ਬਾਕੀ ਆ ਸਾਰਾ ਯੂਨਿਟ ਲੱਗਿਆ ਹੋਇਆ ਇੱਥੇ, ਪਿੰਜੇ ਵਗੈਰਾ ਵੀ ਲੱਗੇ ਹੋਏ ਆ, ਤੇ ਚੱਕੀ ਵਗੈਰਾ ਤੇ ਮੂੰਜੀ ਵਾਲੀ ਮਸ਼ੀਨ। ਰਾਣਾ ਸਾਹਿਬ ਅਸਗਰ ਸਾਹਿਬ ਨੂੰ ਜਿਹੜਾ ਆ ਪੁੱਛੋ ਦੱਸੋ, ਤੇ ਜਿਹੜਾ ਨਾਲੇ ਅੱਜ ਦੇਖਾਂਗੇ ਵੀ ਆਪਣੇ ਤਿਲਾਂ ਦੇ ਵਿੱਚੋਂ ਜਿਹੜਾ ਨਾ ਜੀ ਤੇਲ ਕਿੰਨਾ ਨਿਕਲਦਾ। ਹਾਂ, ਮੈਂ ਤੁਹਾਡੀ ਵੀਡੀਓ ਬਣਾਉਂਦਾ ਜੀ। ਅੱਛਾ ਅਸਗਰ ਸਾਹਿਬ, ਇਹ ਸਭ ਤੋਂ ਪਹਿਲੇ ਦੱਸੋ ਵੀ ਤਿਲਾਂ ਦੀ ਕਹਾਣੀ ਕਿੰਨੀ ਪੈਂਦੀ ਆ? ਇਹ ਜੀ ਜਿਹੜਾ ਉਹ ਛੋਟਾ ਸਪੈਲਰ ਹੈ ਨਾ, ਹਾਂ ਉਹ ਛੋਟਾ, ਹਾਂ, ਉਹਦੇ ਵਿੱਚ ਤਕਰੀਬਨ ਪੈਂਦੀ ਸੀ 12 ਕਿਲੋ ਦੀ ਕਹਾਣੀ। ਅੱਛਾ, ਇਹ ਹੈਗਾ ਵੱਡਾ ਸਪੈਲਰ। ਹਾਂ ਹਾਂ, ਇਹ ਚਲਾਈਦਾ ਹੈ, ਉਹ ਘੜ ਚਲਾਈਦਾ। ਇਹਦੇ ਵਿੱਚ ਪੈਂਦੀ ਹੈ ਤਕਰੀਬਨ 50 ਕਿਲੋ ਦੀ ਕਹਾਣੀ। ਅੱਛਾ, ਘੱਟ ਤੋਂ ਘੱਟ 40 ਕਿਲੋ ਦੀ ਪੈਂਦੀ ਹੈ। ਅੱਛਾ, ਜਿਹੜੀ 12 ਕਿਲੋ ਵਾਲੀ ਕਹਾਣੀ ਸੀ ਉਹਦੇ ਤੋਂ ਕਿੰਨਾ ਤੇਲ ਨਿਕਲਦਾ ਸੀ? 12 ਕਿਲੋ ਦੀ ਕਹਾਣੀ ਜਿਹੜੀ ਤਿਲਾਂ ਦੀ ਸੀ ਨਾ, ਅੱਜ ਤੋਂ ਕੋਈ 3-4 ਸਾਲ ਪਹਿਲੇ ਉਹਦੇ ਵਿੱਚ 5.5-6 ਕਿਲੋ ਨਿਕਲਦਾ ਸੀ। ਅੱਛਾ, ਬਹੁਤ ਜ਼ਿਆਦਾ ਤੇਲ ਦੀ ਰੇਸ਼ੋ ਹੁੰਦੀ ਸੀ, ਅੱਧੋ ਅੱਧ ਨਿਕਲਦਾ ਸੀ, ਅੱਧ ਨਿਕਲਦਾ ਸੀ। ਹੁਣ ਆ 3-4 ਸਾਲ ਹੋ ਗਏ ਨੇ, ਬਾਰਿਸ਼ਾਂ ਪੈ ਰਹੀਆਂ, ਤਿਲ ਖਰਾਬ ਹੋ ਜਾਂਦੇ ਆ ਬਾਰਿਸ਼ਾਂ ਨਾਲ। ਹਾਂ ਹਾਂ, ਉਹਦੀ ਵਜ੍ਹਾ ਤੋਂ ਹੁਣ 12 ਕਿਲੋ ਦੇ ਵਿੱਚੋਂ ਮਸਾਂ ਹੀ ਹੈ 3.5 ਪੌਣੇ 4 ਇਤਨਾ ਕੋ ਨਿਕਲ ਰਿਹਾ ਹੈ। ਯਾਨੀ ਕਿ ਇਹ ਤੇਲਾਂ ਦੇ ਸਸਤੇ ਹੋਣ ਦੀ ਵਜ੍ਹਾ ਇੱਕ ਇਹ ਵੀ ਆ ਕਿ ਉਹਦੇ ਚ ਹੁਣ ਤੇਲ ਥੋੜਾ ਨਿਕਲਦਾ, ਬਾਰਿਸ਼ਾਂ ਦੀ ਵਜ੍ਹਾ ਤੇ ਤਿਲ ਖਰਾਬ ਹੋ ਜਾਂਦੇ ਆ। ਹੁਣ ਯਾਨੀ ਕਿ ਜਿਹੜੀ ਮਣ ਵਾਲੀ ਆ ਇਹਦੇ ਚੋਂ ਤਾਂ ਫਿਰ ਕੋਈ 10 ਕਿਲੋ ਹੀ ਨਿਕਲਦਾ ਹੋਣਾ। ਮਣ ਦੇ ਵਿੱਚੋਂ ਤਕਰੀਬਨ 13-14 ਕਿਲੋ, 13.5-14 ਕਿਲੋ ਚੰਗੇ ਤੇਲ ਹੁਣ 15 ਕਿਲੋ ਵੀ ਨਿਕਲ ਜਾਂਦਾ। ਅੱਛਾ, ਤੁਸੀਂ ਤਿਲਾਂ ਦਾ ਤੇਲ ਵੇਚਦੇ ਵੀ ਆ? ਹਾਂਜੀ ਵੇਚਦੇ।
ਕਿਸ ਤਰ੍ਹਾਂ ਤੇਲਾਂ ਦਾ ਤੇਲ ਜਿਹੜਾ ਵਾ ਅੱਜ ਕੱਲ੍ਹ ਅੱਜ ਕੱਲ ਫਿਲਹਾਲ ਰੇਟ ਚੱਲ ਰਿਹਾ ਤਕਰੀਬਨ 1400 ਰੁਪਏ। ਅੱਛਾ ਤੇ ਅੱਗੇ ਮਜ਼ੀਦ ਤਿਲਾਂ ਦੇ ਉਹਦੇ ਰੇਟ ਦੇ ਹਿਸਾਬ ਨਾਲ ਵੱਧ ਘੱਟ ਵੀ ਹੋ ਜਾਂਦਾ ਹੈ, ਕੋਈ ਇੱਕ ਰੇਟ ਨਹੀਂ ਰਹਿੰਦਾ, ਵੱਧ ਘੱਟ ਹੁੰਦਾ ਰਹਿੰਦਾ। ਅੱਛਾ, ਇਹ ਜਿਹੜੀ ਖਾਲ ਆ ਤਿਲਾਂ ਦੀ ਜੀ, ਇਹ ਕਿੱਥੇ ਇਸਤੇਮਾਲ ਹੁੰਦੀ ਆ? ਇਹ ਖਲ ਲੈ ਜਾਂਦੇ ਆ ਜੀ, ਮੱਝਾਂ ਨੇ ਜਾਨਵਰਾਂ ਨੂੰ ਪਾਉਂਦੇ ਆ। ਅੱਛਾ, ਇਹਦਾ ਕੀ ਰੇਟ ਆ? ਇਹਦਾ ਇਹ ਖਲ ਜਿਹੜੀ ਇਹ ਹੈਗੀ 5000 ਨੂੰ। 5000 ਰੁਪਏ ਨੂੰ ਮਣ? ਹਾਂਜੀ ਮਣ। ਅੱਛਾ, ਤੇ ਅੱਛਾ ਇਹ ਤਿਲਾਂ ਦਾ ਤੇਲ ਵੈਸੇ ਕਿਸ ਕੰਮ ਲਈ ਜ਼ਿਆਦਾਤਰ ਲੋਕ ਇਸਤੇਮਾਲ ਕਰਦੇ ਆ? ਇਹ ਜਨਾਬ ਤਿਲਾਂ ਦਾ ਤੇਲ ਲੋਕੀ ਜਾਨਵਰਾਂ ਨੂੰ ਦਿੰਦੇ ਆ ਸਰਦੀਆਂ 'ਚ। ਹਾਂ। ਉਸ ਤੋਂ ਇਲਾਵਾ ਇਹ ਬੰਦੇ ਆਪ ਵੀ ਕੋਈ ਕੜਾਈ ਵਗੈਰਾ ਜਿਵੇਂ ਬਣਾਉਂਦੇ ਆ ਘਰਾਂ ਦੇ ਵਿੱਚ, ਕੁਛਤੇ ਬਣਾਉਂਦੇ ਆ ਕੜਾਈਆਂ ਦੇ, ਉਹ ਬਣਾ ਕੇ ਸਰਦੀਆਂ ਦੇ ਵਿੱਚ ਬੰਦਾ ਆਪ ਹੀ ਖਾ ਸਕਦਾ, ਕਿਉਂਕਿ ਇਹ ਤਾਕਤ ਵਾਲਾ ਵੀ ਹੁੰਦਾ ਤੇ ਗਰਮ ਵੀ ਹੁੰਦਾ। ਅੱਛਾ, ਯਾਨੀ ਕਿ ਇਹ ਗਰਮ ਹੁੰਦਾ ਵਾ, ਦੂਸਰਾ ਤੇਲ ਠੰਡਾ। ਇਹ ਤੇਲ ਸਰੋਂ ਦਾ ਠੰਡਾ ਹੁੰਦਾ। ਅਤੇ ਇਹ ਮਿੱਠਾ ਵੀ ਤੇਲ ਕਹਿੰਦੇ ਇਹਨੂੰ ਮਿੱਠਾ ਕਹਿੰਦੇ ਆ, ਤੇ ਸਰੋਂ ਵਾਲਾ ਉਹਨੂੰ ਕੌੜਾ ਵੀ ਕਹਿੰਦੇ ਆ। ਕੌੜਾ ਵੀ ਕਹਿੰਦੇ ਆ। ਅੱਛਾ, ਇਹ ਦੱਸੋ ਵੀ ਜਿਹੜੀ ਸਰੋਂ ਆ ਉਹਦੀ ਕਹਾਣੀ ਕਿੰਨੇ ਦੀ ਹੁੰਦੀ ਆ? ਸਰੋਂ ਦੀ ਕਹਾਣੀ ਹੁੰਦੀ 12 ਕਿਲੋ ਦੀ ਆ। ਅੱਛਾ, ਸ਼ੁਰੂ ਤੋਂ 12 ਕਿਲੋ ਦੀ, ਲੇਕਿਨ ਵੱਡੇ ਸਪੈਲਰ ਆਇਆ ਇਹਨਾਂ 'ਚ ਫਿਰ ਜ਼ਿਆਦਾ ਪੈਂਦੀ ਆ। ਅੱਛਾ, ਫਿਰ ਅਸੀਂ ਤਕਰੀਬਨ ਮਣ ਦੀ ਕਹਾਣੀ ਲਾਉਂਦੇ ਆ, ਮਣ ਤੋਂ ਥੱਲੇ ਨਹੀਂ ਲਾਉਂਦੇ। ਅਮੂਮਨ ਸਹੀ ਕਹਾਣੀ ਜਿਹੜੀ ਉਹ 50 ਕਿਲੋ ਦੀ ਆ। ਅੱਛਾ, ਇਹਦੇ ਚੋਂ ਕਿੰਨਾ 12 ਕਿਲੋ ਤੋਂ ਕਿੰਨਾ ਤੇਲ ਨਿਕਲਦਾ ਸੀ ਸਰੋਂ ਤੋਂ? 4 ਕਿਲੋ ਨਿਕਲਦਾ। 4 ਕਿਲੋ, ਯਾਨੀ ਕਿ ਤਿਲਾਂ ਦਾ ਤੇਲ ਜ਼ਿਆਦਾ ਨਿਕਲਦਾ ਵਾ। ਤਿਲਾਂ ਦਾ ਥੋੜਾ ਜਿਹਾ ਜ਼ਿਆਦਾ ਨਿਕਲਦਾ। ਤੇ ਅੱਛਾ, ਇਹਦੇ ਅਸੀਂ ਦੇਖਿਆ ਕਿ ਪਾਣੀ ਵੀ ਲਾ ਰਹੇ ਸੀ ਤਿਲਾਂ ਨੂੰ, ਇਹ ਪਾਣੀ ਕਿਉਂ ਲਾਉਂਦੇ ਆ? ਇਹ ਲਾਉਂਦੇ ਆ ਜੀ, ਇਹ ਬੱਤਰ ਦਾ ਹਿਸਾਬ ਦੇਖੀਦਾ। ਅੱਛਾ, ਜਿਵੇਂ ਜ਼ਮੀਨ ਦਾ ਬੱਤਰ ਦੇਖ ਕੇ ਨਹੀਂ ਬੀਜਦੇ ਫਸਲ। ਹਾਂ, ਜ਼ਿਆਦਾ ਖੁਸ਼ਕ ਹੋਣ ਤੇ ਫਿਰ ਹਾਂਜੀ, ਇਹਦੇ ਜ਼ਿਆਦਾ ਖੁਸ਼ਕ ਹੋਣ ਫਿਰ ਤੇਲ ਨਹੀਂ ਨਿਕਲਦਾ। ਅੱਛਾ, ਅਸਗਰ ਸਾਹਿਬ ਬੱਤਰ ਉਸ ਹਿਸਾਬ ਦਾ ਲਾਣਾ ਪੈਂਦਾ ਵੀ ਮਾੜੇ ਜੇ ਨਰਮ ਹੋ ਜਾਣ, ਉਹਦੇ ਨਾਲ ਫਿਰ ਤੇਲ ਨਿਕਲਣਾ ਸ਼ੁਰੂ ਹੋ ਜਾਂਦਾ। ਮਣ ਜਿਹੜਾ ਵਾ ਤਿਲਾਂ ਨੂੰ ਕਿੰਨਾ ਕੁ ਪਾਣੀ ਲੱਗ ਜਾਂਦਾ? ਜ਼ਿਆਦਾ ਖੁਸ਼ਕ ਹੋਣ ਤੇਲ ਮਣ ਨੂੰ ਤਕਰੀਬਨ ਲੱਗ ਜਾਂਦਾ 1.5 ਲੀਟਰ ਲੱਗ ਜਾਂਦਾ। 1.5 ਲੀਟਰ ਤਕਰੀਬਨ, ਇੱਕ ਬੋਤਲ 1.5 ਲੀਟਰ। ਅੱਛਾ, ਇਹ ਕਿੰਨਾ ਟਾਈਮ ਮਣ ਨੂੰ ਆ ਵੱਡਾ ਸਪੈਲਰ ਕਿੰਨੇ ਟਾਈਮ ਵਿੱਚ ਕੱਢਦਾ? ਜਿਹੜੀ ਹੈ ਜੀ ਸਰੋਂ ਦੀ ਕਹਾਣੀ, ਹਾਂ, ਉਹਨੂੰ ਕੱਢ ਲੈਂਦਾ ਤਕਰੀਬਨ ਅੱਧੇ ਘੰਟੇ 'ਚ। ਅੱਛਾ, ਅੱਧੇ ਘੰਟੇ ਦੇ ਪਹਿਲਾਂ ਵੀ ਕੋਈ 5-4 ਮਿੰਟ ਹੋ ਜਾਂਦੇ ਅੱਛਾ। ਆ। ਜਿਹੜੀ ਆ ਤਿਲਾਂ ਦੀ ਆ, ਇਹਦੇ ਤੇ ਤਕਰੀਬਨ ਮਣ ਤੇ ਪਾਉਣਾ ਘੰਟਾ ਵੀ ਲੱਗ ਸਕਦਾ, ਕਿਉਂਕਿ ਇਹਨਾਂ ਦੇ ਤੇਲ ਜਿਹੜਾ ਦੇਰ ਤੱਕ ਨਿਕਲਦਾ ਰਹਿੰਦਾ। ਅੱਛਾ, ਇਸ ਕਰਕੇ ਟਾਈਮ ਬਹੁਤ ਜ਼ਿਆਦਾ ਲੈਂਦਾ। ਤਿਲਾਂ ਦਾ ਕਿੰਨੇ ਕ ਬੰਦੇ ਸੀਜ਼ਨ ਚ ਕਿੰਨਾ ਕ ਤੇਲ ਤੁਹਾਡੇ ਕੋਲ ਆਉਂਦਾ ਵਾ ਤਿਲਾਂ ਦਾ ਜਿਹੜਾ ਵਾ ਨਿਕਲਣ ਦੀ? ਸਾਡੇ ਕੋਲ ਸਰਦੀਆਂ ਦੇ ਵਿੱਚ ਮਾਸ਼ਾਅੱਲਾ ਪੂਰੀਆਂ ਸਰਦੀਆਂ 2 ਮਹੀਨੇ ਅਮੂਮਨ ਆਉਂਦਾ ਰਹਿੰਦਾ ਤੇਲ। ਅੱਛਾ, ਹਾਂਜੀ। ਤੇ ਇਹ ਖਾਲਾ? ਹਾਂਜੀ, ਇਹ ਹਜੇ ਖਾਲ ਤਿਆਰ ਹੋ ਰਹੀ ਆ। ਖਾਲ ਤਿਆਰ ਹੋ ਰਹੀ ਕੋਈ ਸੁਣ ਲਾ ਫੋਨ ਮਾੜੀ ਮਾਂ ਬ੍ਰੇਕ ਕਰ ਲੂੰਗਾ। ਹਾਂਜੀ, ਅਜੇ ਨਰਮ ਆ। ਜਿਸ ਤਰ੍ਹਾਂ ਸਪੈਲਰ ਚੱਲ ਰਿਹਾ, ਇਹਦੇ ਨਾਲ ਹੌਲੀ ਹੌਲੀ ਹੋਰ ਖੁਸ਼ਕ ਹੋਏਗੀ। ਅੱਛਾ, ਬਲਕਿ ਇਹਨੂੰ ਥੋੜਾ ਜਿਹਾ ਬੱਤਰ ਹੋਰ ਲੱਗਣਾ। ਅੱਛਾ ਅਸਗਰ, ਹਾਂ, ਇਹ ਜਿਹੜੀ ਤਿਲਾਂ ਜਾਂ ਖਾਲਾ, ਇਹਨੂੰ ਹੁਣ ਇਹਨੂੰ ਕਿੰਨੀ ਵਾਰੀ ਯਾਨੀ ਕਿ ਇਹਦੇ ਵਿੱਚ ਪਾਉਂਦੇ ਆ ਵੀ ਇੱਕ ਵਾਰੀ ਕੱਢ ਲਈ? ਤਕਰੀਬਨ ਜਦੋਂ ਤਸਲਿਆਂ ਵਾਲਾ ਹਿਸਾਬ ਸੀ ਨਾ, ਹੁਣ ਤਾਂ ਵਰਮ ਲੱਗਿਆ ਨਾ, ਆਟੋਮੈਟਿਕ ਵਿੱਚ ਜਾ ਰਹੀ ਆ ਆਪੇ। ਅੱਛਾ, ਜੇ ਤਸਲਿਆਂ ਦਾ ਹਿਸਾਬ ਸੀ, ਉਹ ਜਿਹੜੀ ਸਰੋਂ ਦੀ ਕਹਾਣੀ ਹੁੰਦੀ ਉਹ ਤਕਰੀਬਨ 4 ਵਾਰੀ ਪੈਂਦੀ ਸੀ। ਅੱਛਾ, ਜਿਹੜੀ ਇਹ ਤਕਰੀਬਨ 8 ਤੋਂ 10 ਦਫਾ ਪੈ ਜਾਂਦੀ ਆ, ਫਿਰ ਤੇਲ ਨਿਕਲਦਾ ਸੀ। ਹੁਣ ਆਟੋਮੈਟਿਕ ਸਿਸਟਮ ਆ, ਥੱਲੇ ਖਲ ਗਿਰ ਰਹੀ ਆ, ਚੁੱਕ ਕੇ ਵਰਮ ਨਾਲ ਦੇ ਨਾਲ ਵਿੱਚ ਪਾਈ ਜਾ ਰਿਹਾ। ਅੱਛਾ, ਹੁਣ ਸਿਰਫ ਅਸੀਂ ਟਾਈਮ ਦੇਖਣਾ ਜਾਂ ਉਧਰ ਆਪਣਾ ਅਸੀਂ ਤੇਲ ਦੇਖਣਾ, ਜਦੋਂ ਤੇਲ ਖਤਮ ਹੋ ਗਿਆ ਉਦੋਂ ਖਲ ਕੱਢ ਲੈਣੀ ਆ। ਤੇ ਰਾਣਾ ਸਾਹਿਬ ਦੇਖੋ ਤੁਸੀਂ ਵੀ ਸਿਸਟਮ ਬਹੁਤ ਚੰਗਾ ਲੱਗਿਆ ਹੋਇਆ। ਹਾਂਜੀ, ਵੀ ਇਹ ਦੇਖੋ ਤੁਸੀਂ, ਇਹ ਵਰਮ ਆਟੋਮੈਟਿਕ ਜਿਹੜਾ ਨਾ ਵੀ ਯਾਨੀ ਕਿ ਮੈਨੂਅਲ ਕੰਮ ਇੱਕ ਬੰਦੇ ਦੀ ਜਿਹੜੀ ਡਿਊਟੀ ਹੈ ਨਾ ਜੀ, ਇਹਦੇ ਤੇ ਖਤਮ ਹੋ ਗਈ। ਉਹਨਾਂ ਨੇ ਇਹਦੇ ਨਾਲ ਹੀ ਉਹ ਕਰਤਾ ਜੀ, ਇਹ ਲਾਤਾ ਥੱਲੇ ਉੱਤੇ ਚੈਨ ਚੜਾਤੀ, ਉਹ ਇਧਰੋਂ ਖਾਲ ਜਿਹੜੀ ਆ ਚੁੱਕ ਕੇ ਤੇ ਉੱਤੋਂ ਹੋ ਕੇ ਤੇ ਐਂਡ ਕਰਕੇ ਜਿਹੜਾ ਨਾ ਉਹ ਹੋ ਜਾਂਦੀ ਆ। ਬਾਕੀ ਇਹ ਯੂਨਿਟ ਇਹਨਾਂ ਦਾ ਰਾਣਾ ਸਾਹਿਬ ਬੜਾ ਜ਼ਬਰਦਸਤ ਆ ਮਿਰਚਾਂ ਵਾਲੀ ਚੱਕੀ ਆ ਜੀ। ਹਾਂਜੀ, ਇਹ ਮਿਰਚਾਂ ਵਾਲੀ ਆ। ਹਾਂਜੀ, ਹੋਰ ਤੁਸੀਂ ਕਿਹੜਾ ਯੂਨਿਟ ਹੈ? ਬਾਈ ਹੋਰ ਚਾਹ ਪੀ ਲਓ। ਪੀਓ ਚਾਹ ਵੀ ਪੀਓ, ਨਾਲੇ ਗੱਲਾਂ ਕਰੋ। ਆਪਾਂ ਇਹਨੂੰ ਇਹਨਾਂ ਮੁਕਾ ਦੇਣਾ ਹੈਗਾ। ਆ ਲਓ ਰਾਣਾ ਸਾਹਿਬ, ਹੋਰ ਕੋਈ ਪਾਪਾ ਆ ਲੈ ਚਾਹ ਨਾਲਾ ਇਸ ਦਾ ਮਤਲਬ ਨਾ ਹੋਈ ਤੇਰੀ ਮੇਰੇ ਕੋਲ ਬਾਪੇ ਲਾਲ ਟਿੱਕੀ ਬਣ ਰਹੀ ਹੈ। ਹਾਂ, ਅੱਛਾ, ਮਸ਼ੀਨ ਅਸਗਰ ਕਿਤਨੇ ਕਰਸੇ ਦੀ ਹੈ ਲੱਗੀ ਹੋਈ ਆ ਜਿਹੜੀ ਵੱਡਾ ਸਪੈਲਰ ਆ? ਵੱਡਾ ਸਪੈਲਰ ਜੀ ਤਕਰੀਬਨ ਆਜੋ ਹੋ ਗਏ ਇਹਨੂੰ 8 ਤੋਂ 10 ਸਾਲ। ਅੱਛਾ, ਇਹ ਅੱਜ ਕੱਲ ਕਿੰਨੇ ਕ ਦਾ ਆਂਦਾ ਵਾ ਸਪੈਲਰ? ਉਸ ਵਕਤ ਇਹ ਆਇਆ ਸੀ ਤੇ ਮੇਰੇ ਖਿਆਲ 2.5 ਦਾ, 2.5 ਪੌਣੇ 3 ਦਾ। ਅੱਛਾ, ਇਸ ਟਾਈਮ ਇਹ ਤਕਰੀਬਨ 10 ਤੋਂ ਉੱਤੇ ਆ। ਅੱਛਾ, 10 ਲੱਖ ਤੋਂ ਉੱਪਰ ਆ। ਹਾਂਜੀ, ਇਹ ਸੋਲਰ ਤੇ ਚੱਲਦਾ ਵਾ?
ਤਾਂ ਇਸ ਟਾਈਮ ਬਿਜਲੀ ਤੇ ਚੱਲ ਇਹ ਰਿਹਾ। ਜੀ ਸੋਲਰ ਤੇ ਵੀ ਚੱਲਦਾ, ਬਿਜਲੀ ਤੇ ਵੀ ਚੱਲਦਾ, ਦੋਹਾਂ ਤੇ ਚੱਲਦਾ। ਸਿਰਫ ਇਹਦਾ ਮੋਟਰ ਨੇ ਚਲਾਣਾ, ਕਨੈਕਸ਼ਨ ਆ ਬੋਰਡ ਦੇ ਵਿੱਚ। ਉਧਰੋਂ ਵਾਪੜਾ ਤੇ ਕਰਦੇ ਹੋ, ਵਾਪੜਾ ਤੇ ਚੱਲਣ ਲੱਗ ਜਾਏਗਾ, ਸੋਲਰ ਤੇ ਕਰੋਗੇ ਫਿਰ ਸੋਲਰ ਤੇ ਚੱਲਣ ਲੱਗ ਜਾਏਗਾ। ਅੱਛਾ, ਇਹ ਤਾਂ ਗੱਲ ਹੋ ਰਹੀ ਸੀ ਮਲਿਕ ਅਸਗਰ ਨਾਲ। ਨਾਲੇ ਪਹਿਲਾਂ ਇੱਕ ਸਵਾਲ ਪੁੱਛੋ। ਹਾਂ ਕਿ ਕਹਾਣੀ ਹੈ ਜਿਹੜੇ ਬੰਦਾ ਕੋਈ ਖਾਲ ਲੈਂਦੇ ਆ ਕੀ ਕਰਦੇ ਆ? ਹਾਂ, ਇਹਦੀ ਕਿੰਨੀ ਆ, ਯਾਨੀ ਕਿ ਜਿਹੜਾ ਵਾ ਉਹ ਕਢਾਈ ਕੀ ਆ ਤੇਲ ਦੀ? ਉਹ ਤਾਂ ਸਾਨੂੰ ਤੇਲ ਦੇਵੇ, ਖਾਲ ਸਾਨੂੰ ਦੇਵੇ, ਤੇਲ ਆਦਾ ਲੈ ਜਾਵੇ ਕੋਈ ਦਾ ਹੋਰ ਬਤਾ। ਕਢਾਈ ਜੇ ਆ ਜਿਹੜੀ ਖਾਲ ਨਿਕਲਦੀ ਵੀ ਹੈ ਨਾ, ਅਗਰ ਖਾਲ ਦੇ ਜੇ ਗਾਹਕ ਤੇਲ ਉਹਦਾ ਕਢਾਈ ਕੋਈ ਨਹੀਂ ਲੈਂਦਾ, ਤੇਲ ਉਹਨੂੰ ਦੇ ਦਿੰਦੇ ਆ ਅਸੀਂ। ਅਗਰ ਉਹ ਖਾਲ ਲੈ ਜਾਂਦਾ ਹੈ, ਜਾਨਵਰਾਂ ਜਾ ਕੇ ਪਾਣੀ ਹੁੰਦੀ ਹੈ, ਫਿਰ ਹੁੰਦੀ ਹੈ 30 ਰੁਪਏ ਕਿਲੋ ਦੀ। 30 ਰੁਪਏ ਮਣ ਦਾ 1200 ਰੁਪਏ। ਅੱਛਾ, 1200 ਰੁਪਏ ਜਿਹੜਾ ਨਾ ਹਾਂਜੀ ਮਣ ਦਾ। ਇਸ ਤਰ੍ਹਾਂ ਚੱਲਦਾ। ਜ਼ਿਆਦਾਤਰ ਲੋਕ ਜਿਹੜੇ ਆ ਮੇਰੇ ਖਿਆਲ ਖਲ ਦੇ ਜਾਂਦੇ ਹੋਣੇ, ਕੁਛ ਜਿਹੜੇ ਡੰਗਰਾਂ ਵਾਲੇ ਉਹ ਲੈ ਵੀ ਜਾਂਦੇ ਹੋਣੇ। ਜ਼ਿਆਦਾ ਲੈ ਜਾਂਦੇ ਨੇ, ਥੋੜੇ ਜ਼ਿਆਦਾ ਲੈ ਜਾਂਦੇ ਇੱਕ ਥੋੜਾ ਕਿਉਂਕਿ ਜਿਹੜੇ। ਹਰ ਬੰਦੇ ਨੇ ਡੰਗਰ ਰੱਖੇ ਹੋਏ। ਅੱਛਾ, ਇੱਕ ਦੇਖਿਆ ਵਾ ਇੱਥੇ ਯੂਨਿਟ ਤਾਂ ਤੁਹਾਡੇ ਬਹੁਤ ਸਾਰੇ ਲੱਗੇ ਹੋਏ ਆ, ਲੇਕਿਨ ਤੁਸੀਂ ਇੱਕ ਵਕਤ ਵਿੱਚ ਇੱਕੋ ਮਸ਼ੀਨ ਚਲਾਉਂਦੇ ਆ। ਪਹਿਲਾਂ ਆਟੇ ਵਾਲੀ ਚੱਲ ਰਹੀ ਸੀ ਹੈ, ਹੁਣ ਆ ਜਿਹੜਾ ਵਾ ਇਹਦੀ ਕੀ ਯਾਨੀ ਕਿ ਲੋਡ ਦੀ ਹੁੰਦੀ ਆ ਵਜ੍ਹਾ ਆ ਕੀ? ਮੈਂ ਦੱਸਣਾ, ਇੱਕ ਜਿਹੜੀ ਆਟੇ ਵਾਲੀ ਮੋਟਰ ਹੈ, ਜਿਹਦੇ ਆਟੇ ਵਾਲੀ ਮਸ਼ੀਨ ਚੱਲਦੀ ਹੈ, ਇਹਦੇ ਦੇ 3 ਮਸ਼ੀਨਾਂ ਦਾ ਕਨੈਕਸ਼ਨ ਆ। ਅੱਛਾ ਅੱਛਾ, ਇੱਕ ਆਟੇ ਵਾਲੀ, ਇੱਕ ਆ ਛੋਟਾ ਸਪੈਲਰ, ਇੱਕ ਵੱਡਾ ਸਪੈਲਰ, ਬਲਕਿ 4, ਚੌਥੀ ਉਹ ਸੈਲਰ ਮੁੰਜੀ ਵਾਲਾ। ਅੱਛਾ, ਸ਼ੈਲਰ ਮੁੰਡੀ। ਇਹ ਇਸ ਕੱਲੀ ਮੋਟਰ ਤੇ ਚੱਲਣਾ। ਅੱਛਾ ਅੱਛਾ, ਠੀਕ ਆ ਜੀ। ਤੇ ਇਹ ਤਕਰੀਬਨ 4 ਮਸ਼ੀਨਾਂ ਲੋਡ ਵਾਲੀਆਂ, ਹਾਂ। ਇੱਕ ਟਾਈਮ ਵਿੱਚ ਇੱਕ ਨੇ ਚੱਲਣਾ। ਇਹ ਮਸ਼ੀਨ ਕਿੰਨੀ ਪਾਵਰ ਦੀ ਹੈ, ਮੋਟਰ ਕਿੰਨੀ ਪਾਵਰ ਦੀ ਆ ਸਾਡੀ? ਇਹ ਮੋਟਰ ਹੈ ਸਾਡੀ 15-16 ਦੀ ਆ। ਅੱਛਾ ਅੱਛਾ, ਯਾਨੀ ਕਿ ਇੱਕ ਵਕਤ ਵਿੱਚ ਇੱਕੋ ਮਸ਼ੀਨ ਇਹਦੇ ਇੱਕ ਮਸ਼ੀਨ ਚੱਲਣੀ ਆ। ਉਸ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਉਹ ਵੰਡੇ ਵਾਲੀ ਪਰਾਂ ਖੜੀ ਆ, ਇੱਕ ਉਹ ਦਲੀ ਵਾਲੀ ਆ, ਉਹਨਾਂ ਦਾ ਕਨੈਕਸ਼ਨ ਲੈਦਾ, ਮੋਟਰਾਂ ਲੈਦਾ। ਅੱਛਾ, ਉਹ ਇੱਕ ਵਕਤ ਚ ਇਹ ਨਾਲ 2 ਮਸ਼ੀਨਾਂ ਚੱਲ ਜਾਂਦੀਆਂ। ਤੀਸਰੀ ਮਸ਼ੀਨ ਹੈ, 2 ਹੈਗੀਆਂ ਉਧਰ ਪਰਲੀ ਸਾਈਡ ਤੇ। ਅੱਛਾ, ਆ ਜਿਹੜਾ ਕੀ ਕਿਸ ਵਾਸਤੇ ਆ? ਇਹ ਅਸੀਂ ਲਾਇਆ ਸੀ ਬਲੋਰ ਦਾ। ਆ ਦੇ ਨਾ ਕਟਾ ਖਿੱਚਣ ਵਾਸਤੇ। ਅੱਛਾ, ਕਟਾ। ਹਾਂ ਠੀਕ ਹੈ, ਬਲੋਰ। ਹਾਂਜੀ, ਬਲੋਰ ਸੀ। ਇੱਥੇ ਲੱਗਿਆ ਸੀ ਪਿੰਜਾ, ਜਿਹਦੇ ਬਿਸਤਰੇ ਭਰਦੇ ਆ ਮਾਈ। ਉਹ ਪਰਾਂ ਚਲਾ ਗਿਆ। ਹਾਂਜੀ, ਉਹ ਉਧਰ ਲੈ ਗਿਆ, ਲੇਕਿਨ ਇਹ ਕਾਮਯਾਬ ਨਹੀਂ ਹੋਇਆ। ਇਹ ਸੀ ਚੌੜਾ, ਅੱਛਾ, ਉਹ ਲਾਣਾ ਸੀ ਛੋਟੇ ਪੈਪ ਦਾ। ਠੀਕ ਹੈ, ਜਿਹੜਾ ਗੋਲ ਜਾ ਜਿਹੜਾ। ਹਾਂਜੀ, ਗੋਲ ਜਿਹਾ, ਇਹ ਵੈਸੇ ਹੀ ਖੜਿਆ ਵਾ ਅੱਛਾ, ਤੇ ਹੁਣ ਪਿੰਜਾ ਤੁਹਾਡਾ ਉਧਰ ਆ ਪਰਲੀ ਸਾਈਡ ਤੇ। ਇਹਨਾਂ ਦਿਨਾਂ ਚ ਹੁਣ ਪਿੰਜੇ ਦਾ ਕੰਮ ਕਾਫੀ ਸ਼ੁਰੂ ਹੋ ਜਾਂਦਾ। ਹਾਂਜੀ, ਹੁਣ ਸ਼ੁਰੂ ਆ ਮਾਸ਼ਾਅੱਲਾ। ਸਵੇਰ ਤੇ ਸ਼ਾਮ ਤੱਕ ਚੱਲ ਵਾਰੀ ਨਹੀਂ ਆਉਂਦੀ। ਅਸਗਰ ਜਦੋਂ ਇੱਕ ਤੁਹਾਨੂੰ ਲੱਗਣਾ ਵੀ ਖਾਲ ਬਣ ਗਈ ਹੁਣ, ਫਿਰ ਤੁਸੀਂ ਆਹ ਖੋਲ ਦੇਣਾ ਆ, ਹਾਂ, ਆਹ ਖੋਲ ਦੇਣਾ ਤੇ ਖਲ ਥੱਲੇ ਆ ਜਾਣੀ। ਫਿਰ ਇੱਧਰ ਖਾਲਾ ਇਹ ਖਾਲੀ ਹੋ ਜਾਣਾ, ਦੂਸਰੀ ਕਹਾਣੀ ਲਾ ਦੇਣੀ। ਅੱਛਾ ਅੱਛਾ, ਫਿਰ ਅੱਛਾ ਹੁਣ ਇਸ ਟਾਈਮ ਬੰਦ ਕੀਤਾ ਹੋਇਆ ਵਾ। ਹੁਣ ਇਸ ਟਾਈਮ ਬੰਦ ਆ। ਹੁਣ ਜਿਹੜੀ ਖਾਲ ਆਂਦੀ ਹੈ ਉੱਤੇ ਨੂੰ ਜਾ ਕੇ ਵਰਮ ਚੁੱਕ ਕੇ ਅੱਗੇ ਵੇਚ ਛੋੜ ਦਿੰਦਾ। ਹੁਣ ਮੇਰੇ ਖਿਆਲ ਆ ਬਾਈ ਨਾਲ ਗੱਲ ਕਰ ਲਈਏ। ਹਾਂ, ਆਪਣੇ ਕੋਲ ਨਾ ਬਾਈ, ਆਪਣੇ ਕੋਲ ਅੱਲਾ ਦਾ ਸ਼ੁਕਰ ਸਾਰਾ ਸਿਸਟਮ ਆ। ਮਸ਼ੀਨ ਦਾ ਸਿਸਟਮ ਦਿਖਾਓ ਜੀ ਸਾਰਾ। ਸਾਰਾ ਸਿਸਟਮ ਆ ਦੇਖ ਲਓ। ਆ ਜਾਓ, ਆ 2 ਮਸ਼ੀਨਾਂ ਤੇਲ ਵਾਲੀਆਂ ਜੀ। ਮਾਨਕ ਪੁੱਛ ਲਓ। ਆ ਜਾਓ। ਇਹ ਹੈਗਾ ਜੀ ਛਾਣਨਾ, ਅੱਛਾ, ਗੰਦਮ ਸਾਫ਼ ਕਰਨ ਵਾਲਾ। ਅੱਛਾ, ਇਹ ਵੀ ਹੁਣ ਮਸ਼ੀਨ ਨਾਲ ਛਾਣੀ ਜਾਂਦੀ ਆ। ਹਾਂਜੀ, ਇਹ ਗੰਦਮ ਸਾਫ਼ ਕਰਕੇ ਫਿਰ ਉਧਰ ਪੀਸਨੇ ਆ। ਆ ਹੈਗਾ ਜੀ ਸੈਲਰ, ਸ਼ੈਲਰ ਜੀ ਕੱਢਣ ਵਾਲਾ ਵੱਡਾ। ਹਾਂ ਠੀਕ ਆ। ਆ ਪਹਿਲਾਂ ਛੋਟੀ ਮਸ਼ੀਨ ਸੀ, ਹੁਣ ਇਹ ਲਿਆਂਦੀ ਹੈ ਵੱਡੀ ਸੈਲਰ। ਇਹ ਕਿੰਨਾ ਘੰਟੇ ਚ ਕਿੰਨਾ ਕਿ ਕੱਢ ਦਿੰਦਾ ਵਾ ਮੁੰਜੀ? ਇਹ ਤਕਰੀਬਨ ਘੰਟੇ ਦੇ ਵਿੱਚ 6-7 ਮਣ ਮੁੰਜੀ ਆਰਾਮ ਨਾਲ, ਸੁੱਕੀ ਮੁੰਜੀ ਹੋਏ। ਤੇ ਆਟਾ ਕਿੰਨੀ ਕੱਢਦੀ ਆ ਮਸ਼ੀਨ ਜਿਹੜੀ ਆ? ਆਟਾ ਜਿਹੜੀ ਮਸ਼ੀਨ ਹੈਗੀ ਇਹਦਾ ਅਗਰ ਚੱਕਰ ਉਹ ਪੂਰੇ ਹੋਣ, ਵੋਲਟ ਪਿੱਛੋਂ ਕਰੰਟ ਪੂਰਾ ਹੋਏ, ਸੋਲਰ ਤੇ ਕਦੇ ਘੱਟ ਵੱਧ ਵੀ ਹੋ ਜਾਂਦਾ, ਬੱਦਲ ਬੁੱਦਲ ਆ ਜਾਂਦਾ ਅੱਗੇ ਪਿੱਛੇ। ਹਾਂ, 1 ਘੰਟੇ ਦੇ ਵਿੱਚ ਤਕਰੀਬਨ ਈਜ਼ੀ 7 ਮਣ ਕੱਢ ਦਿੰਦੀ ਹੈ। ਅੱਛਾ, ਯਾਨੀ ਕਿ ਅਗਰ 5 ਘੰਟੇ ਚੱਲੇ ਤੇ 35 ਮਣ ਜਿਹੜਾ ਨਾ ਇਨਸ਼ਾਅੱਲਾ ਤਾਲਾ ਪੀਸ ਜਾਂਦਾ। ਅੱਛਾ, ਆ ਹੁਣ ਜਿਹੜੀ ਆ ਵੰਡੇ ਵਾਲੀ ਮਸ਼ੀਨ ਆ? ਹਾਂਜੀ, ਆ ਜਾਨਵਰਾਂ ਦਾ ਜਿਹਦੇ ਵੰਡਾ ਬਣਦਾ, ਜਾਨਵਰਾਂ ਨੂੰ ਪਾਉਂਦੇ ਆ, ਉਹ ਉਹਦੇ ਵਾਸਤੇ ਬਣਾਈ ਹੈ। ਲੈਦਾ ਮੋਟਰ ਹੈ ਜੀ, ਸਿਸਟਮ ਲੈਦਾ। ਆ ਹੈਗੀ ਜੀ ਦਲੀਆ ਵਾਸਤੇ। ਅੱਛਾ, ਇਹਦੇ ਵਿੱਚ ਖਾਣੇ ਵਾਲਾ ਦਲੀਆ, ਡੰਗਰਾਂ ਵਾਲਾ ਦਲੀਆ, ਹਰ ਕਿਸਮ ਦਾ ਹਰ ਕਿਸਮ ਦਾ ਜਿਹੜਾ ਦਲੀਆ ਨਾ ਬੜਾ ਬਿਹਤਰੀਨ ਬਣਦਾ। ਯਾਨੀ ਕਿ ਤੁਹਾਡੇ ਕੋਲ ਸਹੂਲਤਾਂ ਸਾਰੀਆਂ ਆਈਆਂ ਵੀ ਦਲੀਆ, ਵੰਡਾ, ਆਟਾ, ਮਿਰਚਾਂ ਵਾਲੀ, ਸ਼ੈਲਰ, ਮਿਰਚਾਂ ਵਾਲੀ, ਰੂੰ ਵਾਲੀ ਆ, ਆਲ ਟੂ ਆਲ ਸਿਸਟਮ ਸਾਰਾ ਆਪਣੇ ਕੋਲ। ਹਾਂ, ਪੂਰਾ ਯੂਨਿਟ ਆ ਜੀ ਮੁਕੰਮਲ। ਹਾਂਜੀ, ਪੂਰਾ ਯੂਨਿਟ ਆ। ਹਾਂਜੀ, ਆ ਹੈਗਾ ਕੱਲੇ ਟੋਟਲ ਮਸ਼ੀਨਾਂ ਦਾ ਸਿਸਟਮ ਹੈਗਾ ਸਾਰਾ। ਆ ਯਾਨੀ ਕਿ ਮਿਰਚ ਵਾਲੇ ਨੂੰ ਆ ਹੈ ਕਿ ਮਿਰਚਾਂ ਵਾਲਾ ਛਾਣਨਾ, ਬਲੋਰ ਮੋਟਰ, ਤੇ ਦੂਸਰਾ ਕਣਕ ਦਾਣੇ ਸਾਫ਼ ਕਰਨਾ ਛਾਣਨਾ। ਇਹ ਵਾਪੜਾ ਤੇ ਹੋ ਜਾਂਦਾ। ਇੱਥੋਂ ਅਗਰ ਇਸ ਤਰ੍ਹਾਂ ਕਰਕੇ ਵਾਪੜਾ ਚਲਾ ਲਓ। ਆ ਹੁਣ ਸੋਲਰ ਤੇ ਚੱਲ ਰਿਹਾ। ਅੱਛਾ, ਆ ਰੂਈ ਵਾਲੀ, ਪਿੰਜੇ ਵਾਲੀ ਮਸ਼ੀਨਾਂ ਦਾ
ਦੂਸਰੀ ਰੂਈ ਵਾਲੇ ਚ ਇਹ ਵੀ ਸੋਲਰ ਵਾਪੜਾ ਆ ਵੰਡੇ ਵਾਲੀ ਚੱਕੀ ਦਾ ਸਿਸਟਮ ਲੈਦਾ ਵਾਪੜਾ ਸੋਲਰ। ਅੱਛਾ ਇਹ ਆਟਾ ਚੱਕੀ ਆ ਜੀ। ਠੀਕ ਆ ਤੇ ਬਾਕੀ ਤੇ ਆ ਕਿਸ ਚੀਜ਼ ਲਈ ਆ? ਇਹ ਹੈ ਜੀ ਪੱਥਰ ਵਾਲੀ ਚੱਕੀ। ਅੱਛਾ ਇਹ ਲਿਆਂਦੀ ਸੀ ਆਟੇ ਵਾਸਤੇ, ਹਾਂ ਲੇਕਿਨ ਉਹ ਥੋੜੀ ਜਿਹੀ ਕਾਮਯਾਬ ਨਹੀਂ, ਕਿਉਂਕਿ ਅੱਜ ਕੱਲ ਲੋਕ ਆਟਾ ਬਹੁਤਾ ਖਾਂਦੇ ਆ ਬਰੀਕ, ਕਹਿੰਦੇ ਬਿਲਕੁਲ ਬਰੀਕ ਆਟਾ ਹੋਏ। ਇਹਦਾ ਆਟਾ ਥੋੜਾ ਜਿਹਾ ਗੁਰਗਰਾ ਹੁੰਦਾ ਜਿਵੇਂ ਪਹਿਲਾਂ ਹੁੰਦਾ ਸੀ। ਪੱਥਰ ਵਾਲੀ ਚੱਕੀ ਦਾ ਹੁੰਦਾ ਸੀ। ਹਾਂ ਚਲੋ ਇਹਦੇ ਤੇ ਪੀ ਦਿਆਂਗੇ, ਬਲਕਿ ਇਹਦੇ ਭਿਆਵਾਂਗੇ ਹੀ ਇਹਦੇ ਤੇ। ਅਸੀਂ ਤਾਂ ਬਲਕਿ ਰੋਪੜੀਆਂ ਅੱਛਾ ਪਸਾ ਕੇ ਦੇਖ ਲਿਆ ਜੇ, ਟਰਾਈ ਕਰ ਲਿਆ ਜੇ, ਅਗਰ ਪਸੰਦ ਆ ਨਹੀਂ ਠੀਕ ਆ। ਕਿਉਂਕਿ ਦੇਖੋ ਇਹਦੇ ਚ ਫਾਈਬਰ ਹੁੰਦਾ ਵਾ, ਫਾਈਬਰ ਨਹੀਂ ਦਾਇਆ ਹੁੰਦਾ, ਛਾਣ ਹੁੰਦਾ ਨਾ, ਛਾਣ ਹੁੰਦਾ। ਹਾਂ ਛਾਣ ਹੁੰਦਾ। ਦੂਸਰੀ ਚੱਕੀ ਤੇ ਤਾਂ ਛਾਣ ਹੀ ਨਹੀਂ। ਆਮ ਲੋਕ ਜੀ ਜ਼ਿਆਦਾਤਰ ਲੋਕ ਹੁਣ ਨਾ ਇਹ ਪਸੰਦ ਨਹੀਂ ਕਰਦੇ, ਉਹ ਜ਼ਿਆਦਾਤਰ ਕਹਿੰਦੇ ਸਾਡੀ ਮਾਈਆਂ ਭੈਣਾਂ ਵੀ ਆਟਾ ਬਿਲਕੁਲ ਬਰੀਕ। ਨਹੀਂ ਉਹ ਨਹੀਂ, ਅਸੀਂ ਤਾਂ ਰੋਪੜੀਆਂ ਤੱਕ ਜਿਹੜਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਪੁੜਾਂ ਵਾਲੀ ਚੱਕੀ ਆ ਹੈ ਸਾਡੀ ਪੱਥਰ ਵਾਲੀ ਚੱਕੀ। ਹਾਂ ਕੱਢਦੇ ਹਾਂ। ਹੁਣ ਆਪਾਂ ਨੂੰ ਕਿੰਨੀ ਦੇਰ ਲੱਗੂਗੀ ਇਸ ਪ੍ਰਕਾਰ? ਇਹ ਤਕਰੀਬਨ ਜਨਾਬ ਆਪਾਂ ਨੂੰ ਅੱਧਾ ਘੰਟਾ ਹੋਰ ਲੱਗ ਜਾਣਾ। ਅੱਛਾ ਸਾਨੂੰ ਦਿਖਾਣੇ ਕਿ ਤੇਲ ਹੁਣ ਕਿੱਧਰ ਕਿੰਨਾ ਕੁ ਨਿਕਲਿਆ ਤੇ ਆ ਦਿਖਾਈ ਜਰਾ। ਤੇਲ ਦਾ ਦਿਖਾ ਲਾ, ਰੂਹ ਵਾਲੀ ਦੇਖਣੀ ਉਹ ਦਿਖਾ ਲਾ ਬਸ। ਹਾਂਜੀ ਭਾਈ ਕਿੰਨਾ 20 ਕਿਲੋ 2000 ਕਹਿੰਦੇ ਵੀ ਇਹਨਾਂ ਤੇਲਾਂ 'ਚ ਤੇਲ ਨਹੀਂ ਹੈ। ਹਾਂ ਇੱਕ ਬੜਾ ਫਿਕਰਾ ਇਸਤੇਮਾਲ ਕੀਤਾ ਜਾਂਦਾ ਵੀ ਇਹਨਾਂ ਤੇਲਾਂ 'ਚ ਤੇਲ ਨਹੀਂ ਹੈ। ਹੈ ਇਹਨਾਂ ਤੇਰੇ ਤੇਲਾਂ 'ਚ ਤੇਲ ਹੈ ਆ। ਅੱਛਾ ਬਾਈ ਨਾ ਲਾਲ ਨਾਲ ਗੱਲ ਕਰ, ਚੱਕੀ ਤੇ ਆਏ ਆ ਨਾ ਤੇ ਸਾਡੀ ਨਾ ਬਾਈ ਲਾਲ ਨਾਲ ਮੁਲਾਕਾਤ ਹੋ ਗਈ। ਬਾਈ ਲਾਲ ਜਿਹੜੇ ਆ ਨਾ ਇਹ ਮੇਰੇ ਮਲਵੇਰ ਆ। ਇਹਨਾਂ ਦੇ ਵਾਲਦ ਸਾਹਿਬ ਜਿਹੜੇ ਆ ਨਾ ਮਲਕ ਮੁਹੰਮਦ, ਉਹ ਤੇ ਮੇਰੇ ਮਾਮੂ ਅਖਤਰ, ਉਹਨਾਂ ਦਾ ਨਾ ਭਾਈਆਂ ਵਾਲਾ ਲਿੰਕ ਸੀ। ਫਿਰ ਇਹਨਾਂ ਦਾ ਇੰਨਾ ਯਾਨੀ ਕਿ ਹਯਾ ਵਾ ਕਿ ਇਹਨਾਂ ਦੀ ਇੱਕ ਸਿਸਟਰ ਦੀ ਸ਼ਾਦੀ ਜਿਹੜੀ ਆ ਨਾ ਸਾਡੇ ਪਿੰਡ ਹੋਈ ਆ। ਅੱਬਾ ਜੀ ਨੇ ਯਾਨੀ ਕਿ ਰਿਸ਼ਤਾ ਉਹ ਜਿਹੜਾ ਵਾ ਨਾ ਕਰਾਇਆ ਸੀ। ਇਹਨਾਂ ਨਾਲ ਲਿੰਕ ਸਾਡਾ ਬਹੁਤ ਪੁਰਾਣਾ ਵਾ, ਯਾਨੀ ਕਿ ਘਰ ਸ਼ਾਦੀਆਂ ਵਿਆਹਾਂ ਤੇ ਜਦੋਂ ਵੀ ਹੁੰਦਾ ਸੀ ਨਾ ਗੋਸ਼ਤ ਵਾਲਾ ਸਿਲਸਿਲਾ ਉਹ ਮਾਮੂ ਮੁਹੰਮਦ ਹੀ ਜਿਹੜਾ ਵਾ ਨਾ ਉਹੀ ਕਰਦੇ ਸੀ। ਤੇ ਜਿਹੜੇ ਬਾਈ ਲਾਲ ਆ ਇਹ ਵੀ ਪੂਰਾ ਇਹੋ ਦਾ। ਇਹਨਾਂ ਨੇ ਨਾ ਸਾਰੀ ਉਮਰ ਹੱਕ ਹਲਾਲ ਦਾ ਰਿਜ਼ਕ ਜਿਹੜਾ ਵਾ ਨਾ ਕਮਾਇਆ ਵਾ। ਇਹਨਾਂ ਨੇ ਕੋਲ ਰੇੜਾ ਜਿਹੜਾ ਵਾ ਇਹ ਸਮਾਨ ਲੈ ਕੇ ਜਾਂਦੇ ਸਮੁੰਦਰੀ ਹੈ। ਤੇ ਹੁਣ ਤਾਂ ਕੁਝ ਥੋੜੀ ਜਿਹੀ ਸਿਹਤ ਰਹਿ ਗਈ ਆ। 8-7 ਸਾਲ ਪਹਿਲੇ ਦੀ ਗੱਲ ਆ ਕਿ ਸਾਡੇ ਨਾ ਉੱਥੇ ਤਿਲ ਪੈ ਸੀ, ਸਰੋਂ ਪਈ ਸੀ ਉੱਪਰ ਕੋਠੇ ਤੇ, ਤੇ ਬਾਈ ਲਾਲ ਨੇ ਨਾ ਇੰਜ ਫੁੱਟੀਆਂ ਜੀ ਜਿਹੜਾ ਵਾ ਨਾ 10-15 ਥੈਲੇ ਜਿਹੜੇ ਆ ਨਾ ਸਰੋਂ ਦੇ ਵੀ ਸੀੜੀਆਂ ਤੋਂ ਪੌੜੀਆਂ ਤੋਂ ਇੰਜ ਲਾ ਕੇ ਜਿਹੜਾ ਵਾ ਨਾ ਰੇੜੀ ਤੇ ਰੱਖ ਦਿੱਤੇ ਸੀ। ਤੇ ਸੁਣਾਓ ਕਿੰਨੇ ਅਰਸਾ ਰੇੜਾ ਵਾਇਆ? ਰੇੜਾ ਬੜਾ ਅਰਸਵਾਜ ਰੇੜਾ ਮੈਂ। ਹਾਂ 8-7 ਸਾਲ ਰੇੜਾ ਵਾਇਆ ਹੈ। 8-7 ਸਾਲ। ਹੁਣ ਕਿੰਨੀ ਉਮਰ ਆ ਤੁਹਾਡੀ? ਉਮਰ ਦਾ ਨਹੀਂ ਮੈਨੂੰ ਪੱਕਾ ਜਾਣਦਾ। ਅੱਛਾ ਤੇ ਪੜ੍ਹੇ ਕਿੰਨਾ ਦਾ ਸਕੂਲੇ? ਕੋਈ ਨਹੀਂ ਏਡਾ ਪੜੇ, ਥੋੜੇ ਪੜੇ ਹੋਏ। ਹਾਂਜੀ ਅੱਛਾ ਹੁਣ ਕਿੰਨਾ ਅਰਸਾ ਹੋ ਗਿਆ ਰੇੜਾ ਛੱਡੇ ਨੂੰ? ਮੈਨੂੰ ਰੇੜਾ ਛੱਡਣੋਂ ਅੰਦਾਜ਼ਾ ਆ ਸਾਲ ਹੋ ਗਿਆ। ਰੇੜਾ ਸਾਲ ਹੋ ਗਿਆ। ਸਾਲ ਹੋ ਗਿਆ। ਤੇ ਕਿਹੜੀ ਸ਼ੈਵਾਂ ਲੈ ਕੇ ਜਾਂਦੇ ਰਹੇ ਆ ਰੇੜੇ ਤੇ? ਰੇੜੇ ਤੇ ਜਿਹੜਾ ਹਰ ਜਿਸਲ ਜਾਂਦਾ ਰਿਹਾ ਮੈਂ। ਮੱਕੀ ਵੀ ਜਾਂਦਾ ਰਿਹਾ ਵਾ, ਚਰੀ ਵੀ ਜਾਂਦਾ ਰਿਹਾ, ਤਿਲ ਵੀ ਜਾਂਦਾ ਰਿਹਾ ਤੇ ਬਾਜਰਾ ਵੀ ਜਾਂਦਾ ਰਿਹਾ ਵਾ ਮੈਂ। ਹਰ ਜਿਸਲ ਜਾਂਦਾ ਰਿਹਾ। ਅੱਛਾ ਜਦੋਂ ਸ਼ੁਰੂ ਚ ਰੇੜਾ ਸ਼ੁਰੂ ਕੀਤਾ ਹਾਂਜੀ ਉਦੋਂ ਕਿੰਨਾ ਕਿਰਾਇਆ ਹੁੰਦਾ ਸੀ ਇੱਥੋਂ ਸਮੁੰਦਰੀ ਦਾ? ਤੇ ਉਦੋਂ ਕਿਰਾਇਆ ਸਰਕਾਰ ਮੇਰੇ ਕਾ ਸੀ 15 ਰੁਪਏ ਮਣ ਦੇ। ਅੱਛਾ ਫਿਰ ਕਾ ਹੋਏਗਾ ਜੀ 30 ਰੁਪਏ ਮਣ। ਫਿਰ ਸਰਕਾਰ ਮੇਰੇ 50 ਰੁਪਏ ਮਣ ਵੀ ਹੋ ਗਿਆ। ਹਾਂਜੀ ਅੱਛਾ ਹਾਂ ਫਿਰ 50 ਰੁਪਏ ਤੱਕ ਚੱਲਦਾ ਰਿਹਾ। ਅੱਛਾ ਪਹਿਲਾਂ ਤੁਹਾਨੂੰ ਤਾਂ ਯਾਦ ਹੋਣਾ ਕਿ ਜਦੋਂ ਇਸ ਸੜਕ ਤੇ ਬਹੁਤ ਘੱਟ ਜੀ ਟ੍ਰੈਫਿਕ ਹੁੰਦੀ ਸੀ। ਹਾਂਜੀ ਹੈ। ਹਾਂਜੀ ਤੇ ਜਦੋਂ ਇੰਨੇ ਸਵੇਰੇ ਸਾਜਰੇ ਜਾਂਦੇ ਸੀ ਹਾਂਜੀ ਉਦੋਂ ਕੋਈ ਖੌਫ ਡਰ ਨਹੀਂ ਲੱਗਦਾ ਸੀ? ਉਦੋਂ ਤਾਂ ਸੂਰਜ ਉਦੋਂ ਆ ਮਾਰ ਧਾੜ ਕੋਈ ਨਹੀਂ ਹੁੰਦੀ ਸੀ। ਅੱਛਾ ਹਾਂਜੀ। ਤੇ ਫਿਰ ਵਾਪਸ ਜਾਂਦੇ ਕਿੰਨੇ ਵਜੇ ਸੀ ਤੇ ਆਉਂਦੇ ਕਿੰਨੇ ਵਜੇ ਸੀ? ਬਾਜੀ ਸਵੇਰ ਰੋਟੀ ਖਾਣੀ ਆ 5-6 ਵਜੇ ਤੁਰ ਪੈਣਾ ਹੁੰਦਾ। ਅੱਛਾ ਤੇ ਉੱਥੋਂ ਆਣਾ ਤਾਂ 2-3 ਵਜੇ ਤੋਂ ਤੁਰ ਪੈਣਾ। ਅੱਛਾ ਇੱਥੋਂ ਕਿੰਨੀ ਦੇਰ ਲੱਗਦੀ ਸੀ ਤੁਹਾਨੂੰ? 15 ਕਿਲੋਮੀਟਰ ਆ ਜੀ ਸਮੁੰਦਰੀ। 15 ਕਿਲੋਮੀਟਰ ਆ। ਜੇ ਡੰਗਰ ਨੂੰ ਚੰਗਾ ਤੁਰ ਕੇ ਜਾਈਏ ਤੇ ਡੰਗਰ ਘੰਟੇ ਦੇ ਕਰੀਬ ਲੱਗ ਜਾਂਦਾ। ਵਾਹ ਮਾਸ਼ਾਅੱਲਾ। ਤੇ ਜੋ ਡੰਗਰ ਨੂੰ ਆਰਾਮ ਦੇ ਤੇ 1.5 ਘੰਟਾ ਡੰਗਰ ਖਾਂਦਾ ਜਿਹੜਾ ਸਕੂਨ ਨਾਲ ਜਾਈਏ। ਹਾਂ ਤੇ ਜੋ ਉਹਨੂੰ ਹਲਾਈ ਚੱਲੇ ਫਿਰ ਬਸ ਘੰਟਾ ਕ ਲੱਗਦਾ। ਹਾਂ ਘੰਟਾ ਯਾਨੀ ਕਿ ਸੋਹਣਾ ਡੰਗਰ ਹੋਵੇ ਤਾਂ ਥੋੜੀ ਰੱਖੋ ਤਾਂ ਘੰਟੇ ਜਿਹੜਾ ਵਾ ਹੈ। ਹਾਂ ਕੋਈ ਗੇਮ ਗੂਮ ਵੀ ਕਰਦੇ ਨੇ ਕੋਈ? ਹਾਂ ਖੋਲਦੇ ਰਹੇ ਜੀ। ਘੁਲਦੇ ਰਹੇ ਆ। ਕੌਡੀ ਵੀ ਖੇਡਦੇ ਰਹੇ। ਕੌਡੀ ਖੇਲੀ ਇਹਨਾਂ ਨੇ ਨਾ। ਹਾਂ ਪਹਿਲਵਾਨਾਂ ਵਾਲਾ ਕਬੱਡੀ ਇਹਨਾਂ ਨੇ ਬੜੀ ਅੱਛੀ ਖੇਲੀ ਆ। ਤੇ ਬੜਾ ਅਰਸਾ ਜਿਹੜਾ ਵਾ ਨਾ ਜੀ ਹਾਂਜੀ। ਤੇ ਅੱਜ ਕੱਲ ਕੀ ਮਸਰੂਫੀਅਤ ਆ ਹੁਣ? ਅੱਜ ਕੱਲ ਵਿਹਲੇ ਚ ਬਸ ਹੁਣ ਰਿਟਾਇਰ ਹੋ ਗਏ ਆ ਹੁਣ। ਮੈਂ ਤੇ ਛੱਡੀ ਫਿਰਦਾ ਕੰਮ ਜੀ। ਬਾਕੀ ਨਿਆਣੇ ਕਰਦੇ ਆ ਉਹ ਬੁੱਢੇ ਕਰਦੇ ਜੋ ਕਹਿੰਦੇ ਆਪਾਂ ਤੂੰ ਛੱਡ ਦੇ ਝਗੜਾ ਹੁਣ। ਅੱਛਾ ਹੁਣ ਅਸੀਂ ਕਰਦੇ ਆ ਕੋਈ ਗੱਲ ਨਹੀਂ। ਪਰ ਮੇਰਾ ਦਿਲ ਕਰਦਾ ਵੀ ਵਿਹਲਾ ਨਹੀਂ ਚੰਗਾ ਰਹਿੰਦਾ। ਨਹੀਂ
ਥੋੜਾ ਜਿਸਮ ਲਾਉਣਾ ਚਾਹੀਦਾ। ਹਾਂ, ਜੁੜ ਜਾਂਦਾ ਬੰਦਾ ਜਿਹੜਾ ਨਾ। ਜੀ ਸਾਡਾ ਬਾਬਾ ਜੀ, ਇਹਦੇ ਬਗੈਰ ਸਾਡਾ ਦਿਲ ਵੀ ਨਹੀਂ ਲੱਗਦਾ। ਅਸੀਂ ਇਹਨੂੰ ਘਰੋਂ ਜਾ ਕੇ ਲੈਣ ਨਹੀਂ ਜੀ, ਸਾਡਾ ਤਾਂ ਭਾਈ ਆ ਜਿਹੜਾ ਵਾ ਨਾ। ਜੀ ਇਹ ਤੋਂ ਬਾਅਦ ਕਰਮਾਂ ਵਾਲੇ ਪਾਸੇ ਕੰਮ ਰਹਿੰਦਾ ਸਾਡਾ। ਸਾਰਾ ਦਿਨ ਆਪਣੇ ਵਿੱਚ ਕੰਮ ਵੀ ਨਾਲ ਮਾੜਾ ਮੋਟਾ ਸ਼ੁਗਰ ਮਜ਼ਾਕ ਕਰੀ ਜਾਂਦਾ। ਨਹੀਂ ਜੀ, ਬਹੁਤ ਜਾਨ ਨਾਲ ਇਹਨਾਂ ਨੇ ਕੰਮ ਕੀਤਾ, ਬੜੀ ਮਿਹਨਤ ਜਿਹੜੀ ਹੈ ਨਾ ਕੀਤੀ ਹੈ। ਤੇ ਇਹਨਾਂ ਦੇ ਮੁੰਡੇ ਆ, ਉਹ ਵੀ ਬੜੀ ਮਿਹਨਤ ਕਰ ਰਹੇ। ਅੱਛਾ, ਤੁਸੀਂ ਤਾਂ ਉਹ ਟੁੱਟੀ ਸੜਕ ਵੀ ਦੇਖੀ ਆ? ਮੈਂ ਵੇਖੀ ਜੀ, ਜਦੋਂ ਟੁੱਟੀ ਸੜਕ ਵੇਖੀ ਆ, ਜੇ ਟੁੱਟੀ ਦੀ ਬੱਸ ਆਉਂਦੀ ਸੀ, ਧੂੜ ਹੁੰਦੀ ਸੀ, ਕੱਚੀ ਸੜਕ ਹੁੰਦੀ ਸੀ, ਇਹ ਖੱਡੇ ਜੇ ਹੋਣੇ ਬਸ ਜਾਣਾ ਬਸ। ਅੱਛਾ, ਉਹ ਬੱਸ ਵੀ ਉਦੋਂ ਅੱਧੇ ਘੰਟੇ ਚ ਪੌਣੇ ਚ ਪਹੁੰਚਦੀ ਸੀ? ਉਹ ਘੰਟੇ ਡੇਢ ਘੰਟੇ ਠੱਕ ਕਰਦੀ ਜਾਣਾ ਬਸ ਉਹਨੇ। ਕਈ ਵਾਰੀ ਤਾਂ ਤੁਸੀਂ ਰੇਸ ਲਾ ਲੈਂਦੇ ਹੋਣੇ ਬੱਸ ਨਾਲ। ਉਹ ਬਸ ਥੱਕੀ ਜਿਹੀ ਬੱਸ ਹੁੰਦੀ ਸੀ। ਜਿਹੜੇ ਕੋਈ ਮਹਿਮਾਨ ਹੁੰਦਾ ਸੀ ਜਰਾ, ਉਹ ਜਨਾਬ ਵਾਲੇ ਕੱਪੜੇ ਨਹੀਂ ਉੱਥੇ ਪਾ ਕੇ ਚੰਗੇ ਹੁੰਦਾ ਸੀ। ਉਹ ਫਿਰ ਹਮੇਸ਼ਾ ਹੁੰਦਾ ਸੀ, ਉਹ ਮਿੱਟੀ ਚ ਲਿਬੜ ਜਾਂਦਾ ਸੀ, ਧੋਂਦਾ ਬੂਹਾ ਧੋਂਦਾ, ਫਿਰ ਦੁਬਾਰੇ ਕੱਪੜੇ ਪਾ ਕੇ ਚੇਂਜ ਕਰਕੇ ਅਗਲੇ ਮਹਿਮਾਨ ਦੇ ਘਰ ਜਾਂਦਾ ਸੀ। ਇਹ ਵੀ ਕਬਰ ਵੇਖੇ ਜੀ। ਹਾਂ, ਯਾਨੀ ਕਿ ਧੂੜ ਜਿਹੜਾ ਧੂੜ ਆ ਤਾਂਦਲਾ ਸਾਡੇ ਅੱਖਾਂ 'ਚ ਬਣਿਆ ਜੀ। ਆ ਜਿਹੜਾ ਤਾਂਦਲਾ ਹਾਂ, ਇਹ ਮੇਰੇ ਹੱਥਾਂ 'ਚ ਬਣਿਆ ਤਾਂਦਲਾ ਜੀ। ਹਾਂ, ਤੇ ਸਮੁੰਦਰੀ ਵੀ। ਅੱਛਾ, ਹਾਂਜੀ। ਇਹ ਜਦੋਂ ਤਾਂਦਲੇ ਵਾਲੀ ਸੜਕ ਬਣੀ ਆ, ਹਾਂਜੀ, ਕਿੱਡੇ ਕੁ ਸੀ ਤੁਸੀਂ? ਮੈਂ ਪੂਰਾ ਜਵਾਨ ਸੀ। ਮੈਂ ਜਿਹੜੇ ਖਤਾਨ ਜਦੋਂ ਉਹ ਟ੍ਰੈਫਿਕ ਨਹੀਂ ਹੁੰਦੀ ਸੀ, ਉਦੋਂ ਖਤਾਨ ਪੜਦੇ ਸੀ ਫੁੱਟ ਦੇ ਹਿਸਾਬ ਨਾਲ। ਹਾਂ, ਬਿਲਕੁਲ ਹਿਸਾਬ ਨਾਲ ਖਤਾਨ ਪੜਦੇ ਫੁੱਟ ਦੇ ਹਿਸਾਬ ਨਾਲ ਜੀ। ਲੋ ਜੀ, ਮੈਨੂੰ ਨਾ ਐਵੇਂ ਖਾਬ ਜੇ ਤਰ੍ਹਾਂ ਯਾਦ ਆ, ਮੈਂ ਮੇਰੇ ਖਿਆਲ ਨਾਲ ਕੋਈ 6-7 ਸਾਲ ਦਾ ਹੋਵਾਂਗਾ। ਯਾਨੀ ਕਿ ਇਹਦੇ ਤੋਂ ਅੰਦਾਜ਼ਾ ਲਾ ਲਓ ਕਿ ਬਾਈ ਲਾਲ ਜੀ ਉਮਰ ਮੇਰੀ ਉਮਰ ਦਾ ਮੈਂ ਹੱਥਾਂ ਨਾਲ ਆਪ ਦੇ ਹੱਥਾਂ ਨਾਲ ਮੈਂ ਉਹ ਟੋਏ ਪੂਰੇ ਆ ਮੈਂ। ਹਾਂ, ਧੱਜਾ ਨਾਲ। ਹਾਂ, ਮੈਨੂੰ ਬਹੁਤ ਸਿਰਫ ਇੰਨਾ ਕੀ ਯਾਦ ਆ ਵੀ ਉਹ ਬੁਰਜੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ। ਹਾਂਜੀ, ਬੁਰਜ ਨਾ ਉਹ ਫੁੱਟਾਂ ਦੇ ਹਿਸਾਬ ਨਾਲ ਕੱਢਦੇ ਸੀ ਜੀ। ਹਾਂ, ਮੈਂ ਉਦੋਂ ਕਰਦਾ ਜੀ। ਪਹਿਲੋਂ ਜ਼ਮੀਨ ਗੱਡੀ ਆ ਮੈਂ ਜੀ, ਆ ਸੂਬੇਦਾਰਾਂ ਕਾਲੀ ਜਿਹੜੀ ਆ ਭੋਲੀ ਦਾ ਉਤਲੇ ਪਾਸੇ ਪੁੱਤਰ ਜੀ ਪਈ ਆ, ਹਾਂ, ਉਹ ਕੱਢਦਾ ਰਿਹਾ ਜੀ ਮੈਂ। ਉਸ ਤੋਂ ਬਾਅਦ ਖਤਾਨ ਚੱਲਦੇ ਰਹੇ, ਕੱਚੀ ਸੜਕ ਹੁੰਦੀ ਸੀ ਆਉਣਾ। ਫਿਰ ਬਾਅਦ ਮੇਰੇ ਹੁੰਦਿਆਂ ਪੱਕੀ ਬਣੀ ਜੀ ਇਹ। ਉਦੋਂ ਮਿੱਟੀ ਪਾਉਂਦੇ ਸੀ ਮਸੱਲੀ, ਉਹ ਮਿੱਟੀ ਪਾਉਂਦੇ ਸੀ ਟੋਕਰੀਆਂ ਨਾਲ। ਹਾਂ, ਸੜਕਾਂ ਤੇ। ਫਿਰ ਸਰਕਾਰ ਨੇ ਬਜਰੀ ਪਾਉਂਦੇ ਰਹੇ। ਉਸ ਤੋਂ ਬਾਅਦ ਵਜੇ ਫਿਰ ਉਸ ਤੋਂ ਬਾਅਦ ਸਮੁੰਦਰੀ ਚੱਲਦੇ ਰਹੀ ਆ। ਇਹ ਸਾਰਾ ਮਾਲ ਗਿਆ। ਪੱਲੇਦਾਰੀ ਵੀ ਕੀਤੀ ਆ ਜੀ। ਕੋਈ ਕਦੇ ਕਿੰਨਾ ਵਜ਼ਨ ਚੱਕ ਲੈਂਦੇ ਸੀ ਜਿਆਦਾ? ਉਹ ਵਜਨ ਹੁਣ ਇਹਨਾਂ ਦੇ ਮੰਮੀ ਦਾਦਾ 2.5 ਮਿੰਟ ਉੱਤੇ ਜ਼ਿਆਦਾ ਕੁੱਤੇ ਨੂੰ ਮਾਂ ਕਾਲੀ ਪੈਂਦੀ ਸੀ ਬਸ। ਦੋ ਤੋਂ ਉੱਤੇ ਟੱਪ ਜਾਂਦੇ ਸੀ। ਕਿੰਨਾ ਪੱਲੇਦਾਰ ਆਪਸ ਵਿੱਚ ਕਦੇ ਮੁਕਾਬਲਾ ਵੀ ਲਾ ਲੈਂਦੇ, ਕਦੇ ਲੱਗ ਜਾਂਦਾ ਜੀ ਮੁਕਾਬਲਾ ਵੀ। ਅਸੀਂ ਗਏ ਜੀ ਅੱਜ ਕਿਤੇ ਗਿਆ ਸੀ ਗੜ ਫਤਿਹ ਸ਼ਾਹ ਗਿਆ। ਟਰੱਕ ਲੱਗਿਆ ਜੀ ਸਾਡਾ ਇਸ ਤਰ੍ਹਾਂ ਵਾ, ਇੱਥੇ ਟੋਲ ਉਹਨਾਂ ਦਾ ਲੱਗਿਆ, ਇੱਥੇ ਸਾਡਾ ਲੱਗਾ ਵਾ। 120 ਬੋਰੀ ਪਾਉਣੀ ਟਰੱਕ ਦੇ ਵਿੱਚ। ਅੱਛਾ, ਕਿੰਨੇ ਬੰਦੇ 6, ਉਹਦੇ ਕੋਲ 6 ਮੇਰੇ ਕੋਲ। ਅੱਛਾ, ਠੀਕ ਹੈ। ਉਹਨਾਂ ਨੇ ਸਰਕਾਰ ਮੇਰੀ ਕਿਹਾ ਹਾਂ ਬਈ ਸਾਡਾ ਲੱਗ ਗਿਆ ਜੀ ਮੁਕਾਬਲਾ, ਉਧਰ ਉਹ ਚੱਲ ਕੇ ਉਧਰ ਅਸੀਂ ਚੱਲ ਪਿਆ। ਉਹਨਾਂ ਨੇ ਸਾਡੇ ਨੂੰ ਇੱਕ ਬੋਰੀ ਪਹਿਲਾਂ ਸੁੱਟ ਲਈ ਆ। ਅੱਛਾ, ਅਸੀਂ ਬਾਅਦ ਚ ਚੱਲੇ ਆ। ਅਸੀਂ ਉਹਨਾਂ ਨਾਲੋਂ ਦੀ ਇੱਕ ਢਾਂਗ ਥਾਲ ਪਈ, ਅਸੀਂ ਲਾਤੀ ਜੀ, ਗੱਡੀ ਨੂੰ ਫੱਟਾ ਲਾਤਾ। ਅੱਛਾ, ਵਾਹ। ਅਸੀਂ ਤਾਂ ਪਹਿਲਾਂ ਗੱਡੀ ਭਰ ਲਈ। ਜਿਹੜਾ ਮਾਲਕ ਸੀ ਉਹ ਉੱਥੇ ਹਸਨ ਕਸਾਈ ਸੀ, ਉਹਦੇ ਕੋਲ ਕੰਮ ਕਰਦਾ ਰਿਹਾ। ਉਹ ਆਇਆ ਤਾਂ ਉਹਨੇ ਆਖਿਆ ਜੀ ਕਿਹੜਾ ਬੰਦੇ ਦਾ ਗੱਡੀ ਪਰ ਭਰਾਇਆ ਤੇ ਕਿਹਨੇ ਤੋਲਿਆ ਮਾਲ। ਉਹਨੇ ਕਿਹਾ ਜੀ ਅਸੀਂ ਚਲਾ ਗਿਆ, ਗਾਲੋਂ ਦਾ ਪੀਤੜੀ ਪਾਈ ਆ, ਅਸੀਂ ਚਲਾ ਗਿਆ ਮੁੰਡਾ। ਉਹ ਮਾਂ ਤੇ ਹਸਨ ਕਸਾਈ ਨੇ, ਮੈਂ ਆਇਆ ਨਾ ਪਰ ਉਹ ਫਿਰ ਕੇ ਤੇ ਉਹਨੇ ਮੈਨੂੰ ਵੇਖਿਆ, ਉਹ ਜੱਫੀ ਪਾ ਕੇ ਮੈਨੂੰ ਮਿਲਿਆ, ਕਹਿੰਦਾ ਅੱਛਾ ਤੂੰ ਜੀ? ਮੈਂ ਕਿਹਾ ਹਾਂ ਜੀ। ਉਹਨੇ ਕਿਹਾ ਕਿ ਤਾਂ ਮੇਰੀ ਵੀ ਗੱਡੀ ਨਾਲ ਭਰ ਦੇ। ਮਾਸ਼ਾਅੱਲਾ, ਭਰਦੇ ਯਾਰ ਇੱਕ ਪੱਤਾ। ਮੈਂ ਕਿਹਾ ਕੋਈ ਗੱਲ ਨਹੀਂ। ਮੈਂ ਕਿਹਾ ਤੇਰੇ ਬੰਦਿਆਂ ਨੇ ਸੱਟ ਨਹੀਂ ਖਾਣੀ, ਮੈਂ ਮਾਲ ਨਹੀਂ ਵਧਣ ਦੇਣਾ ਕੋਲ, ਮੈਂ ਸੱਜੀ ਬੋਰੀ ਚੁਕਾਉਣੀ ਆ ਤੁਹਾਡੇ ਕੋਲ। ਮੈਂ ਇੱਕ ਮਿੰਟ ਹੀ ਅੱਖ ਚਮਕੀ ਤਾਂ ਆਂਖ ਲਾ ਦਿੱਤੀ। 2.5 ਮਣ 100 ਕਿਲੋ ਦੀ ਬੋਰੀ ਜਿਹੜੀ ਆ ਕੱਲੇ ਤੋਲੇ ਨਹੀਂ ਸੁੱਟੀ ਜਾਣੀ, ਕੱਲੇ ਤੋਲਿਆਂ ਨੂੰ ਸੁੱਟੀ ਜਾਣੀ। ਨਹੀਂ ਬੜੀ ਕਿੰਨਾ ਅਰਸਾ ਬਾਬਾ ਬੜੇ ਅਰਸੇ ਕੰਮ ਕੀਤਾ। ਹਾਂ, ਬਹੁਤ ਅਰਸਾ ਕੀਤਾ। ਅਸਲ 'ਚ ਜਦੋਂ ਪੱਲੇਦਾਰੀ ਤੋਂ ਕੁਝ ਰਹਿ ਗਿਆ, ਫਿਰ ਰੇੜਾ ਸ਼ੁਰੂ ਕੀਤਾ। ਰੇੜਾ ਮੈਂ ਕੁਝ ਹੁੰਦਾ ਸੀ। ਅੱਛਾ, ਰੇੜਾ ਮੁੱਢ ਵੀ ਰੱਖਿਆ ਵਾ, ਪਰ ਮੈਂ ਫੱਲੇਦਾਰ ਦਾ ਮੈਨੂੰ ਸ਼ੌਕ ਸੀ। ਹਾਂ, ਹੁਣ ਵੀ ਤੁਹਾਡੀ ਦੁਆ ਚਾਹੀਦੀ ਆ, ਮੇਰਾ ਹਕਾਰ ਨੇ। ਹੁਣ ਵੀ ਜਿਹੜਾ ਨਾ ਇੱਥੇ ਇੱਕ ਸ਼ਰਤ ਲੱਗ ਗਈ ਸਾਡੀ, ਇਹਨਾਂ ਦਾ ਪਲੌੜਾ ਇੱਥੇ ਆ ਤੇ ਮੈਂ ਉੱਥੇ ਬੈਠਾ ਵਾ। ਮੈਨੂੰ ਕਹਿ ਲੱਗਾ 5-5 ਹਜ਼ਾਰ ਦੀ ਲੱਗੀ। ਮੈਂ ਕਿਹਾ ਕਿਵੇਂ ਲੱਗੀ ਬਈ? ਉਹਨੇ ਸਾਰੇ ਕੋਲ ਅਸਕਰ ਵੀ ਸਾਰੇ ਕਹਿੰਦਾ ਤੂੰ 50 ਗਲ ਦਾ ਤੋੜਾ ਜ਼ਮੀਨ ਤੋਂ ਚੁੱਕ ਲੈ, ਤੈਨੂੰ 5000 ਰੁਪਇਆ ਨਾਮ। ਮੈਂ ਕਿਹਾ ਯਾਰ ਮੈਂ ਹੁਣ ਬੁੱਢਾ ਬੰਦਾ, ਮੇਰੇ ਤੋਂ ਨਹੀਂ ਚੁੱਕੇਗਾ। 70 ਸਾਲ ਦੇ ਨੇੜੇ ਆ। ਹਾਂ, ਮੈਂ ਕਿਹਾ ਹੁਣ ਨਹੀਂ ਚੁੱਕੇਣਾ। ਦਿਲ ਮੇਰੇ ਚ ਆ ਗਿਆ ਸੀ ਤੋੜਾ 50 ਗਲ ਦਾ, ਕਿਹੜੀ ਗੱਲ। ਹੁਣ ਵੀ ਕੋਈ ਇੱਥੇ ਪਿਆ ਪੌਣੀ ਚੁੱਕ ਕੇ ਕੋਈ ਟੈਨਸ਼ਨ ਨਹੀਂ ਆਪਾਂ। ਉਹ ਮੈਂ ਗਿਆ ਜੋ ਉੱਥੇ ਕਣਕ ਪਈ ਆ ਜੋ ਉੱਥੇ ਉਹਨੇ ਤੋੜਾ ਚੁੱਕਿਆ 50 ਦਾ, ਥੱਲੇ ਰੱਖ ਦਿੱਤਾ। ਮੈਂ ਭਰਿਆ ਥੱਬਾ ਮੁੱਢੇ ਤੇ ਰੱਖ ਲਿਆ। ਉਹ ਕਹਿੰਦਾ ਤੋੜਾ ਘੱਟ ਆ। ਮੈਂ ਉੱਥੋਂ ਨਿਕਲ ਆਇਆ, ਕੰਡੇ ਤੇ ਰੱਖਤਾ। ਉਹ ਅੱਧਾ ਕਿਲੋ ਤੋੜਾ ਵੱਧ ਗਿਆ। ਮੈਂ ਕਿਹਾ ਜੀ 50 ਤੋਂ ਵੱਧ ਗਿਆ, ਆ ਤੋੜਾ ਵੱਧ ਗਿਆ 50। ਫਿਰ ਉਹ ਭੱਜ ਗਿਆ ਜੀ। ਮੈਂ ਤਾਂ ਦੇਖਿਆ ਨਾ ਬਾਈ ਲਾਲ ਨੂੰ ਵੀ ਸਾਡੀ ਸੀੜੀਆਂ ਜਿਹੜੀਆਂ ਵਾ ਨਾ, ਉਹ ਹੁਣ ਮੈਨੂੰ ਵੈਸੇ ਖਾਲੀ ਚੜ੍ਹਦੇ ਹੋਏ ਵੀ ਜਿਹੜਾ ਵਾ ਨਾ, ਯਾਨੀ ਕਿ ਇੰਨਾ ਪੌਡਾ ਬੜਾ ਉੱਚਾ ਜਾ ਵਾ। ਪਰ ਲੇਕਿਨ ਬਾਈ ਤਾਂ ਇਸ ਤਰ੍ਹਾਂ, ਯਾਨੀ ਕਿ ਜਿਸ ਤਰ੍ਹਾਂ ਨਾ ਬਿੱਲੀ ਨਹੀਂ ਚੜ੍ਹਦੀ ਆ।
ਲਓ ਜੀ ਆਓ ਤੁਹਾਨੂੰ ਦਿਖਾਈਏ ਵੀ 44 ਕਿਲੋ ਤਿਲਾਂ ਦੇ ਵਿੱਚੋਂ ਤੇਲ ਕਿੰਨਾ ਨਿਕਲਿਆ ਜੀ 22 ਕਿਲੋ ਤੇ 250 ਗ੍ਰਾਮ। ਇਹਦੇ ਵਿੱਚੋਂ ਜੀ ਆ ਬਾਲਟੀਆਂ ਦਾ ਵਜ਼ਨ ਕੱਢੀਏ ਨਾ ਤਾਂ 20 ਕਿਲੋ ਤਕਰੀਬਨ ਰਹਿ ਜਾਂਦਾ ਬਾਕੀ। ਤੇ ਬੜਾ ਤੇਲ ਆ ਜੀ ਮੇਰੇ ਇਹ ਤਾਂ ਜਿੰਨੀ ਪੁਰਾਣੇ ਵਕਤਾਂ ਵਾਲੀ ਗੱਲ ਕਰਦੇ ਸੀ ਫਿਰ ਉਨਾ ਹੀ ਤੇਲ ਹੋਇਆ ਜੀ ਵੀ 44 ਕਿਲੋ ਦੇ ਵਿੱਚੋਂ 20 ਕਿਲੋ ਤੇਲ ਜਿਹੜਾ ਨਾ ਤਿਲਾਂ ਦੇ ਵਿੱਚੋਂ ਭਾਈ ਜਾਨ ਅੱਜ ਵੀ ਨਿਕਲਦਾ ਆ। ਤੇ ਅੱਗੇ ਤੁਸੀਂ ਇਹਦੀ ਰੇਸ਼ੋ ਆਪੇ ਕੱਢ ਲਿਓ ਜੋ ਬਣਦਾ ਜੋ ਕਰਦਾ। ਬਹੁਤ ਮਿਹਰਬਾਨੀ ਚਾਚਾ ਲਾ ਤੁਹਾਡੇ ਨਾਲ ਗੱਲਬਾਤ ਹੋਈ ਸਾਡੇ ਨਾਲ ਕੀਤੀ। ਸਾਡਾ ਗਰੁੱਪ ਬੜਾ ਰਾਜੀ ਹੋਇਆ ਜੀ ਅੱਜ। ਨਹੀਂ ਨਹੀਂ ਹਾਲਾਤ ਬਿਲਕੁਲ ਜੀ ਇਹਦੇ ਚ ਕੋਈ ਸ਼ੱਕ ਹੱਕ ਦੇ ਜੱਬੇ ਹੋ ਹੱਕ ਦੀ ਰੋਟੀ ਖਾਦੀ ਆ ਮੇਰੀ ਬਾਹ ਖੋਤੀ ਕੋ ਮੈਨੂੰ ਪਿੰਡ ਚ ਬੰਦਾ ਕੇ ਬਾਬੇ ਚ ਆਇਆ ਨਹੀਂ ਮਾਲ ਬੰਦਾ ਕੋਈ ਨਹੀਂ ਗਿਆ ਤੇ ਕਹਿਣਾ ਕੋਈ ਗੱਲ ਨਹੀਂ ਜੀ ਨਹੀਂ ਸਾਰਾ ਦੇਖੋ ਜੀ ਇਹ ਲੱਖਾਂ ਰੁਪਿਆਂ ਦਾ ਹਰ ਘਰ ਦਾ ਲੱਖਾਂ ਰੁਪਿਆ ਦਾ ਮਾਲ ਲੈ ਕੇ ਬਸ ਇਹ ਲੈ ਕੇ ਜਾਂਦੇ ਸੀ ਪੈਸੇ ਲਿਆ ਕੇ ਦਿੰਦੇ ਸੀ। ਮੈਂ ਕਹਿੰਦਾ ਜੀ ਕੀ ਬਾਤ ਆ। ਮੈਨੂੰ ਦੂਜੀਆਂ ਗੱਲਾਂ ਤਾਂ ਸਾਰੀਆਂ ਇੱਕ ਪਾਸੇ ਮੈਨੂੰ ਅਲਹਮਦੁਲਿਲਾ ਮਾਸ਼ਾਅੱਲਾ ਇਹਨਾਂ ਦੀ ਜਿੱਦ ਜਿਹੜੀ ਨਾ ਤੇ ਇਹਨਾਂ ਦਾ ਜਿਹੜਾ ਜਿਸਮ ਆ ਉਹ ਤੁਸੀਂ ਨਹੀਂ ਦੇਖਿਆ ਮੈਂ ਦੇਖਿਆ ਤੇ ਬੜਾ ਬਾਡੀ ਬਿਲਡਰ ਵਾਲਾ ਜਿਸਮ ਹੈ ਇਹਨਾਂ ਦਾ। ਠੀਕ ਹੈ ਜੀ ਲਓ ਜੀ ਇਹ ਸੀਗੀ ਅੱਜ ਦੀ ਸਾਡੀ ਵੀਡੀਓ। ਅਸੀਂ ਇੱਥੇ ਤਿਲਾਂ ਦੀ ਕਹਾਣੀ ਕਢਾਉਣ ਆਏ ਸੀ ਤੇਲ। ਇਹ ਤੇਲ ਜਿਹੜਾ ਆ ਅਸੀਂ ਮੇਰੀ ਜਿਹੜੀ ਆ ਨਾ ਰਾਣਾ ਸਾਹਿਬ ਉਹ ਗਾਂ ਜਿਹੜੀ ਆ ਉਹ ਸੂਣ ਵਾਲੀ ਆ ਉਹਨੂੰ ਦੇਵਾਂਗੇ ਤੇ ਨਾਲੇ ਸਾਡੇ ਘਰ ਦੇ ਵਿੱਚ ਨਾ ਜੀ ਤਿਲਾਂ ਦੇ ਜਿਹੜੇ ਸੁਬਾ ਪਰੌਠੇ ਜਿਹੜੇ ਆ ਉਹ ਬੜੇ ਸ਼ੌਕ ਨਾਲ ਖਾਏ ਜਾਂਦੇ ਆ। ਤੇ ਹੁਣ ਇਹ ਸਾਨੂੰ ਜਿਹੜਾ ਨਾ ਕੋਈ 2-4 ਮਹੀਨੇ ਇਹ ਬੜੀ ਉਹ ਹੋ ਗਈ ਹੈ ਇਹ ਬਣ ਜੂਗਾ ਗੱਲ ਸਿੱਧੀ ਹੋ ਗਈ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਉਹਦੀ ਪ੍ਰਮੋਸ਼ਨ ਨਹੀਂ ਹੈਗੀ। ਇਹ ਸਾਡਾ ਆਪਣਾ ਵਲੌਗ ਸੀ ਰੁਟੀਨ ਸੀਗੀ ਸਾਡੀ। ਹੁਣ ਅਸੀਂ ਜਾਣਾ ਹੈਗਾ ਆ ਕਿੱਲਿਆਂ ਵਾਲਾ। ਸਾਡੇ ਕੋਲ ਪ੍ਰਦੇਸ਼ ਤੋਂ ਕੁਝ ਪੈਸੇ ਹੈਗੇ ਆ। ਅੱਗੇ ਵੀ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਉਹ ਅਸੀਂ ਉੱਥੇ ਜ਼ਾਹਰ ਜਾਨੀ ਸਾਡਾ ਮੁੰਡਾ ਉਹਦੀ ਡਿਊਟੀ ਲਾਈ ਸੀਗੀ ਰਾਣਾ ਸਾਹਿਬ ਵੀ ਉਹ ਉੱਥੇ ਉਹਨਾਂ ਦੇ ਬੰਦੇ ਜਿਹੜੇ ਆ ਨਾ ਜਿਹੜੇ ਕੋਈ ਬਣਾਏ ਹੋਏ ਆ ਉਹਨਾਂ ਨੂੰ ਉਹ ਜਨਾਬ ਜੀ ਅਸੀਂ ਉਹਨਾਂ ਦੀ ਅਮਾਨਤ ਆ ਰੱਬ ਨੇ ਉਹ ਭੇਜੇ ਹੋਏ ਆ ਤੇ ਉਹਨਾਂ ਤੱਕ ਪਹੁੰਚਾਵਾਂਗੇ ਜੀ। ਤੇ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਤੇ ਬੜੀ ਗੱਲ ਆ ਵੀ ਸਾਡੀ ਚਾਚੇ ਲਾਲ ਦੇ ਨਾਲ ਗੱਲਬਾਤ ਹੋਈ ਆ। ਤੇ ਆਖਰ ਦੇ ਉੱਤੇ ਉਹੀ ਆ ਜੀ ਪੰਜਾਬੀ ਜਿੱਥੇ ਕਿਤੇ ਵੀ ਬੈਠਾ ਜਿੱਥੇ ਕਿਤੇ ਵੀ ਬੋਲੀ ਜਾਂਦੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ।